ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ 4 ਅਕਤੂਬਰ 2023 18 ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇੱਕ ਅਜਿਹੀ ਖਬਰ ਤੋਂ ਜਿਹਨੂੰ ਪੜ੍ਹ ਕੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਤੌਖਲੇ ਆ ਜਾਂਦੇ ਨੇ। ਖਬਰ ਇਸ਼ਾਰਾ ਇਹ ਕਰ ਰਹੀ ਹੈ ਕਿ ਸੁਪਰੀਮ ਕੋਰਟ SYL ਦੇ ਮਾਮਲੇ ਤੇ ਸੁਪਰੀਮ ਕੋਰਟ ਹੋ ਗਈ ਹੈ ਸਖਤ। ਕੀ ਹੁਣ ਸਖਤੀ ਦੇ ਨਾਲ SYL ਬਣਵਾਵੇਗੀ ਸੁਪਰੀਮ ਕੋਰਟ? ਪ੍ਰਵੀਨ ਜੀ, ਕੱਲ ਸੁਪਰੀਮ ਕੋਰਟ ਦੇ ਵਿੱਚ SYL ਦੇ ਮੁੱਦੇ ਤੇ ਮੁੜ ਸੁਣਵਾਈ ਸੀ ਜੀ। ਉਸ ਸੁਣਵਾਈ ਦੇ ਦੌਰਾਨ SYL ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਕੀਤੀ, ਸਖਤ ਤਾੜਨਾ ਕੀਤੀ ਕਿ ਕੇਂਦਰ ਇੱਕ ਸਰਵੇਖਣ ਕਰਾ ਰਿਹਾ, ਤੁਸੀਂ ਉਹ ਸਰਵੇਖਣ ਸਹਿਯੋਗ ਕਰੋ ਜੀ, ਹੈ ਨਾ। ਨਹਿਰ ਬਣਾ ਕੇ ਦਿਓ ਆਪਣੇ ਹਿੱਸੇ ਦੀ, ਹਰਿਆਣੇ ਨੇ ਬਣਾ ਲਈ, ਤੁਸੀਂ ਕਿਉਂ ਨਹੀਂ ਬਣਾ ਕੇ ਦਿੰਦੇ? ਕੀ ਤੁਸੀਂ ਸਾਨੂੰ ਸਖਤ ਫੈਸਲਾ ਲੈਣ ਲਈ ਮਜਬੂਰ ਕਰ ਰਹੇ ਹੋ? ਇਹਦਾ ਮਤਲਬ ਸੁਪਰੀਮ ਕੋਰਟ ਦੇ ਫੈਸਲੇ ਨਾਲ ਜਾਂ ਸੁਪਰੀਮ ਕੋਰਟ ਦੇ ਭੇਜੀਆਂ ਸੁਰੱਖਿਆ ਦਸਤਿਆਂ ਦੀਆਂ ਟੁਕੜੀਆਂ ਦੀ ਹਾਜ਼ਰੀ 'ਚ ਨਹਿਰ ਬਣੂਗੀ। ਸੋ ਇਸ ਗੱਲ ਨੇ ਇੱਕ ਵਾਰ ਫਿਰ ਫਿਕਰ ਪੈਦਾ ਕਰਤਾ ਕਿ ਕੀ ਪੰਜਾਬ ਦੇ ਵਿੱਚ ਇੱਕ ਫਿਰ ਮਤਲਬ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਵੱਲ ਨੂੰ ਤਾਂ ਨਹੀਂ ਵੱਧ ਜੇਗੀ ਇਹ ਕਾਰਵਾਈ? ਕੀ ਇਹਦੇ ਨਾਲ ਪੰਜਾਬ ਦੇ ਮਾਹੌਲ ਦੇ ਵਿੱਚ ਇੱਕ ਨਵਾਂ ਤਣਾਅ, ਨਵੀਂ ਤਲਖੀ, ਨਵਾਂ ਵਿਚਾਰ ਤੇ ਨਵਾਂ ਕੋਈ ਫੈਸਲਾ ਲੈਣ ਦੀ ਘੜੀ ਤਾਂ ਨਹੀਂ ਆ ਜੂਗੀ? ਸੋ ਇਸ ਲਈ ਇਹ ਸਾਰੀਆਂ ਫਿਕਰਮੰਦੀਆਂ ਹੈਗੀਆਂ ਜੀ। ਇਹ ਜਾਣਕਾਰੀ ਮਾਨਯੋਗ ਸੁਪਰੀਮ ਕੋਰਟ ਨੂੰ ਹੈਗੀ ਆ ਕਿ ਫੈਸਲਾ ਕਿੰਨਾ ਨਾਜ਼ੁਕ ਹੈ, ਕਿੰਨਾ ਗੰਭੀਰ ਹੈ, ਇਹਦੇ ਨਾਲ ਟਕਰਾਵ ਕਿਹੋ ਜਿਹਾ ਵੱਧ ਸਕਦਾ ਹੈ। ਜਟਾਣਾ ਕਾਂਡ ਕਿਸੇ ਨੂੰ ਭੁੱਲਿਆ ਨਹੀਂ ਹੈ। ਸੋ ਇਸ ਲਈ ਉਹ ਸਾਰੇ ਵਰਤਾਰੇ ਤੋਂ ਸਰਕਾਰਾਂ ਵੀ ਵਾਕਫ ਨੇ, ਸੂਬੇ ਵੀ ਵਾਕਫ ਨੇ, ਔਰ ਮਾਨਯੋਗ ਕੋਰਟ ਨੂੰ ਵੀ ਪਤਾ ਹੈ। ਪਰ ਇਹ ਸਾਰੇ ਪਹਿਲੂ ਤੇ ਗੌਰ ਕਰਨ ਵਾਲੀ ਗੱਲ ਜਿਹੜੀ ਹੈਗੀ ਆ ਉਹ ਅਹਿਮ ਇਹ ਹੈ ਕਿ ਹੁਣ ਇਸ ਮਾਮਲੇ ਦੀ ਸੁਣਵਾਈ 2 ਮਹੀਨੇ ਬਾਅਦ ਜਨਵਰੀ 2024 ਚ ਹੈ। ਠੀਕ ਹੈ ਜੀ, ਅਗਲੀ ਸੁਣਵਾਈ। ਰੋਜ਼ ਸਮੇਂ ਦੌਰਾਨ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਜੀ ਕਿ ਕੇਂਦਰ ਆਪਣੀ ਟੀਮ ਭੇਜੇ, ਉਹ ਪਹਿਲਾਂ ਤਾਂ ਇਹ ਦੇਖੇ ਕਿ ਨਹਿਰ ਬਣੀ ਹੋਈ ਕਿੰਨੀ ਹੈ ਜੀ ਤੇ ਕਿਸ ਸਥਿਤੀ 'ਚ ਹੈ, ਤੇ ਉਹ 'ਚ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਸਹਿਯੋਗ ਕਰੋ। ਅਸਲ 'ਚ ਪ੍ਰਵੀਨ ਜੀ ਇੱਕ ਸਮਝਣ ਵਾਲੀ ਗੱਲ ਹੈ ਜੀ ਕਿ ਅੱਜ ਮਾਨ ਸਰਕਾਰ ਜਿਹੜੀ ਸਵਾਲਾਂ 'ਚ ਘਿਰਦੀ ਹੈ ਹਰ ਪਹਿਲੂ ਤੇ ਆ ਕੇ, ਉਸ ਨੂੰ ਇਹਨਾਂ ਸਵਾਲਾਂ 'ਚ ਪਾਇਆ ਕਿਹਨੇ ਜੀ? ਹਾਂ, ਵੈਸੇ ਤਾਂ ਉਹ ਜ਼ਿਆਦਾ ਤਰਲੋ ਮੱਛੀ ਸੀ ਸੇਵਾ ਕਰਨ ਲਈ ਕਿ ਸਾਨੂੰ ਮੌਕਾ ਦੇ ਕੇ ਦੇਖੋ, ਅਸੀਂ ਸਾਰੇ ਮਸਲੇ ਚੁਟਕੀਆਂ ਮਾਰ ਕੇ ਹੱਲ ਕਰ ਦੇਣੇ ਆ। ਕੇਜਰੀਵਾਲ ਤਾਂ ਕਹਿੰਦਾ ਸੀ ਕਿ ਚਾਹ ਦੇ ਕੱਪ ਤੇ ਮਸਲਾ ਹੱਲ ਹੋ ਜਾਂਦਾ, ਮੈਨੂੰ ਬੁਲਾ ਲਓ, ਹੈ ਨਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਹੈ ਨਾ। ਪਰ ਇਸ ਮਾਮਲੇ ਦੇ ਲਈ ਤੁਸੀਂ ਇਹ ਦੇਖੋ ਕਿ ਰਾਜਨੀਤੀ ਕਿਹੋ ਜਿਹੀ ਹੁੰਦੀ ਹੈ ਕਿ ਜਿਹੜਾ ਬੰਦਾ ਦੇਵੀ ਲਾਲ ਨਾਲ ਇਹ ਸਮਝੌਤਾ ਕਰਦਾ ਹੈ ਕਿ ਮਿੱਤਰਾ ਆਪਾਂ ਦੋਵੇਂ ਇਕੱਠੇ ਰੀਵਨ ਕੱਟਾਂਗੇ, SYL ਦਾ ਉਦਘਾਟਨ ਆਪਾਂ ਕਰਾਂਗੇ, ਜਿਨ੍ਹਾਂ ਨੇ ਬੇੜੀਆਂ 'ਚ ਬੱਟੇ ਪਾਏ ਪੰਜਾਬ ਦੇ 'ਚ SYL ਦੇ ਮੁੱਦੇ ਤੇ, ਜਾਂ ਇੱਕੋ ਪਾਰਟੀ, ਉਹ ਪਾਰਟੀ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਜੀ ਕਹੀ ਮੇਤੋਂ ਫੜੋ ਇੰਦਰਾ ਗਾਂਧੀ ਜੀ, ਆਹ ਕਹੀ ਨਾਲ ਟੱਕ ਲਾਓ ਕਪੂਰੀ ਆ ਕੇ, ਟੱਕ ਲਵਾਏ, ਉਹੀ ਪਾਣੀਆਂ ਦੇ ਰਾਖੇ ਬਣੇ ਨੇ। ਉਹਨਾਂ ਨੇ ਉਹ ਖਿਤਾਬ ਹਾਸਲ ਕੀਤੇ ਨੇ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੁਣ ਪਾਣੀਆਂ ਦਾ ਰਾਖਾ ਮੈਂ, ਪਾਣੀ ਤਾਂ ਮੈਂ ਬਚਾ ਗਿਆ ਜੀ। ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਨਹਿਰ ਮੈਂ ਮੁਕਾ ਗਿਆ, ਕਿ ਗਲ ਵੀ ਤਾਂ ਤੁਸੀਂ ਉਹ ਪਾ ਕੇ ਗਏ ਹੋ ਪੰਜਾਬ ਦੇ। ਪਰ ਅੱਜ ਪਹਿਲੂ ਦੂਸਰੇ ਪਹਿਲੂ ਤੇ ਖੜਾ, ਅੱਜ ਸਥਿਤੀ ਨਾਜ਼ੁਕ ਮੋੜ ਤੇ ਖੜੀ ਆ। ਜੇਕਰ ਆਪਾਂ ਗੱਲ ਕਰੀਏ 214 ਕਿਲੋਮੀਟਰ SYL ਨਹਿਰ ਨਿਕਲਣੀ ਹੈ, ਹਾਂਜੀ, ਤੇ 214 ਕਿਲੋਮੀਟਰ ਦੇ ਵਿੱਚੋਂ 92 ਕਿਲੋਮੀਟਰ ਹਰਿਆਣੇ 'ਚ ਆ
ਤੇ ਹਰਿਆਣਾ ਬਣਾ ਕੇ ਬੈਠਾ ਹੈ, ਸਾਫ਼ ਸਫਾਈ ਕਰਕੇ ਬੈਠਾ ਕਿ ਬਸ ਪਾਣੀ ਤਾਂ ਸਵੇਰ ਨੂੰ ਆ ਜਾਣਾ। ਇੱਧਰ ਪੰਜਾਬ ਦੇ ਹਿੱਸੇ ਦਾ ਹੈਗਾ 122 ਕਿਲੋਮੀਟਰ। 122 ਕਿਲੋਮੀਟਰ ਦੇ ਵਿੱਚੋਂ ਜ਼ਿਆਦਾਤਰ ਤਾਂ ਜੰਗਲ 'ਚ ਬਦਲ ਚੁੱਕੀ ਆ। 42 ਤੋਂ 45 ਕਿਲੋਮੀਟਰ ਪੱਧਰੀ ਕਰਕੇ ਖੇਤ ਬਣਾ ਲਏ ਨੇ ਜੀ, ਕਿਉਂਕਿ ਜਦੋਂ ਸਰਕਾਰ ਨੇ ਮਾਲਕਾਂ ਨੂੰ ਵਾਪਸ ਕਰਤੀ ਜ਼ਮੀਨ ਤਾਂ ਮਾਲਕ ਅੱਗੇ ਰੱਖਣ, ਵੇਚਣ, ਵਾਹੁਣ, ਕੁਛ ਕਰਨ। ਸੋ ਸਹੀ ਮਾਇਨੇ 'ਚ ਨਹਿਰ ਨਾਂ ਦੀ ਚੀਜ਼ ਤਾਂ ਹੈ ਹੀ ਨਹੀਂ ਹੁਣ ਪੰਜਾਬ 'ਚ ਜੀ। ਇਹ ਹੁਣ ਸਰਵੇ, ਹਵਾਈ ਸਰਵੇ ਕਰਨਾ, ਧਰਾਤਲ ਸਰਵੇ ਕਰਨਾ, ਕਾਗਜ਼ੀ ਸਰਵੇ ਕਰਨਾ, ਇਹ ਕੇਂਦਰ ਦੀ ਟੀਮ ਨੇ ਦੇਖਣਾ। ਹਾਂਜੀ। ਪਰ ਇਸ ਤੋਂ ਅਗਲਾ ਪਹਿਲੂ ਜਿਹੜਾ ਗੰਭੀਰ ਖੜਾ, ਉਹ ਇਹ ਖੜਾ ਕਿ ਕੀ ਪਾਣੀ ਹੈ। ਜਦੋਂ ਇਹ ਵੰਡ ਹੁੰਦੀ ਹੈ ਪੰਜਾਬ ਤੇ ਹਰਿਆਣੇ ਦੀ, ਉਸ ਸਮੇਂ ਇੱਕ ਤੈਅ ਪੈਮਾਨਾ ਹੁੰਦਾ ਕਿ ਭਾਈ ਹਰਿਆਣੇ ਨੂੰ ਇੰਨਾ ਪਾਣੀ ਮਿਲਣਾ, ਤੇ ਉਹ ਪਾਣੀ ਹਰਿਆਣੇ ਨੂੰ ਜਾ ਰਿਹਾ ਹੈ, ਬਿਨਾਂ ਰੁਕੇ ਜਾ ਰਿਹਾ ਹੈ। ਤੇ ਫਿਰ SYL ਕਿੱਥੋਂ ਆਈ? ਉਸ ਨੁਕਤੇ ਦੇ ਵਿੱਚ ਕਿਤੇ ਤੀਏ ਚੌਥੇ ਨੰਬਰ ਤੇ ਜਾ ਕੇ SYL ਦਾ ਨੁਕਤਾ ਆਉਂਦਾ। ਉੱਪਰ ਵਾਲੇ ਪਹਿਲੇ ਨੁਕਤਿਆਂ ਨੂੰ ਕਿਉਂ ਛੱਡਿਆ ਜਾਂਦਾ? ਇਹ ਸਭ ਦੇ ਦਰਮਿਆਨ ਸਭ ਤੋਂ ਵੱਡਾ ਪਹਿਲੂ ਹੈ ਕਿ ਜੇ ਤੁਸੀਂ ਇਹ ਕਹਿੰਦੇ ਹੋ ਜੀ ਕਿ SYL ਰਾਹੀਂ ਇੰਨਾ ਪਾਣੀ ਹੋਰ ਹਰਿਆਣੇ ਦਾ ਬਣਦਾ ਜੀ, ਉਹਨੂੰ ਦੇਣਾ ਹੈ, ਤਾਂ ਇੱਕੋ ਤੈਅ ਪਾਣੀ ਚੋਂ ਹੀ ਦਓਗੇ ਨਾ ਜਿੰਨਾ ਹੋਊਗਾ। ਜੇ ਉਹਨਾਂ ਪਾਣੀਓ ਨਹੀਂਗਾ, ਉਸ ਮਾਮਲੇ ਤੇ ਕਦੇ ਨਹੀਂ ਆਉਂਦੇ। ਸਭ ਤੋਂ ਵੱਡਾ ਅਹਿਮ ਪਹਿਲੂ, ਮੇਰੀ ਕੱਲ ਕਈ ਮਾਹਿਰਾਂ ਨਾਲ ਇਸ ਪਹਿਲੂ ਤੇ ਗੱਲ ਹੋਈ, ਉਹ ਕਹਿੰਦੇ ਦੋ ਕੰਮ ਕਰ ਲਵਣ, ਚਾਹੇ ਤਾਂ ਉਹ ਕੇਂਦਰ ਸਰਕਾਰ ਕਰ ਲਵੇ, ਚਾਹੇ ਉਹ ਪੰਜਾਬ ਹਰਿਆਣਾ ਮਿਲ ਕੇ ਕਰ ਲਵੇ, ਤੇ ਚਾਹੇ ਉਹ ਸੁਪਰੀਮ ਕੋਰਟ ਕਰਾ ਲਵੇ। ਜੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੇਂਦਰ ਸਰਵੇ ਕਰਾ ਸਕਦਾ ਹੈ, ਹਾਂਜੀ, ਤਾਂ ਉਹ ਪਾਣੀ ਦੀ ਪਮਾਇਸ਼ ਵੀ ਕਰਾ ਸਕਦਾ। ਬਿਲਕੁਲ, ਕਿਉਂ ਨਹੀਂ। ਉਹ ਕਹਿੰਦੇ ਜੀ ਦੋ ਕੰਮ ਕਰਨ ਦੀ ਲੋੜ ਹੈ। ਪਹਿਲਾ ਕੰਮ ਤਾਂ ਕਿ ਪਾਣੀ ਦੀ ਮਾਤਰਾ ਪਹਿਲਾਂ ਚੈੱਕ ਕਰੋ ਕਿੰਨੀ ਆ, ਠੀਕ ਹੈ, ਫਿਰ ਪਾਣੀ ਦੀ ਮਾਲਕੀ ਤੈਅ ਕਰੋ। ਪਹਿਲਾਂ ਇਸ ਗੱਲ ਤੇ ਤਾਂ ਆਓ ਕਿ ਪੰਜਾਬ ਇਸ ਪਾਣੀ ਦਾ ਮਾਲਕ ਹੈ, ਫਿਰ ਉਹ ਤੋਂ ਬਾਅਦ ਕਹੋ ਕਿ ਸਾਨੂੰ ਲੋੜ ਹੈ ਦੇਣੀ ਹੈ ਜਾਂ ਨਹੀਂ ਦੇਣੀ, ਫਿਰ ਅਸੀਂ ਦੇਖਾਂਗੇ। ਪਰ ਜਿਸ ਸਥਿਤੀ 'ਚ ਵੰਡ ਹੋਈ ਸੀ, ਉਸ ਸਮੇਂ ਸਾਡੇ ਦਰਿਆਵਾਂ 'ਚ ਪਾਣੀ ਕਿੰਨਾ ਸੀ, ਅੱਜ ਪਾਣੀ ਕਿੰਨਾ? ਜੇ ਅੱਜ ਮੇਰੀ ਬਾਲਟੀ 'ਚ 10 ਲੀਟਰ ਪਾਣੀ ਆ, ਹਾਂਜੀ, ਤੇ ਮੈਂ ਕਹਾਂ ਕਿ 2 ਲੀਟਰ ਭਾਈ ਹਰਿਆਣਾ ਲੈ ਲਵੇ, 1 ਲੀਟਰ ਰਾਜਸਥਾਨ ਲੈ ਲਵੇ, 1 ਲੀਟਰ ਦਿੱਲੀ ਲੈ ਲਵੇ, ਕਿ 4 ਲੀਟਰ ਤੁਸੀਂ ਲੈ ਲਓ, 6 ਲੀਟਰ ਨਾਲ ਮੈਂ ਆਪਣਾ ਕੰਮ ਸਾਰੀ ਜਾਊਂਗਾ। ਹਾਂਜੀ, ਹੁਣ ਬਾਲਟੀ 'ਚ ਹੋ ਗਿਆ ਸ਼ੇਕ, ਪਾਣੀ ਤਾਂ ਉੱਪਰੋਂ ਬੰਨ ਲੱਗ ਗਏ, ਪਾਣੀ ਤਾਂ ਰਾਹ 'ਚੋਂ ਮੋੜ ਲਏ, ਪਾਣੀ ਤਾਂ ਰਾਹ 'ਚੋਂ ਕੱਢ ਲਏ, ਠੀਕ ਹੈ ਨਾ। ਤੇ ਮੇਰੀ ਬਾਲਟੀ ਦੇ ਵਿੱਚ ਪਾਣੀ ਹੈਗਾ ਜੀ ਹੁਣ ਸਾਰਾ 8 ਲੀਟਰ, ਹੈ ਨਾ। 8 ਚੋਂ 4 ਤੁਸੀਂ ਲੈ ਗਏ, ਹੈ, ਤੇ ਮੇਰੇ ਵਾਲਾ ਚ ਬਾਕੀ ਰਹਿੰਦਾ, ਲੀਕ ਕਰ ਗਿਆ ਜੀ, ਮੇਰੇ ਕੋਲ ਪਾਣੀ ਕਿੱਥੋਂ ਆ? ਹੁਣ ਉਸ ਘੱਟ ਪਾਣੀ ਦੇ ਮਾਮਲੇ 'ਚ ਤੁਸੀਂ ਕਹਿੰਦੇ ਸਾਨੂੰ ਹੋਰ ਦੇ ਦਿਓ ਜੀ। ਸੋ ਇਹ ਸਾਰੇ ਵਰਤਾਰੇ ਨੂੰ ਪਹਿਲਾਂ ਤਾਂ ਪੰਜਾਬ ਦੀ, ਕਿਉਂਕਿ ਰਿਪੇਰੀਅਨ ਲਾ ਦੇ ਹਿਸਾਬ ਨਾਲ ਜਦੋਂ ਜਿੱਥੋਂ ਦਰਿਆ ਲੰਘਿਆ, ਹਾਂਜੀ, ਉੱਥੋਂ ਉਹਦਾ ਮਾਲਕ। ਜੇ ਲੇਹ ਲਦਾਖ ਚੋਂ ਲੰਘ ਕੇ ਜਿੱਥੋਂ ਆ ਰਿਹਾ, ਉੱਥੋਂ ਲੇਹ ਲਦਾਖ ਮਾਲਕ ਹੈ। ਜਿੱਥੋਂ ਹਿਮਾਚਲ ਚੋਂ ਲੰਘ ਕੇ ਆ ਰਿਹਾ, ਉੱਥੋਂ ਹਿਮਾਚਲ ਮਾਲਕ ਹੈ। ਜਿੱਥੋਂ ਦਰਿਆ ਪੰਜਾਬ 'ਚ ਦਾਖਲ ਹੋਏ, ਪੰਜਾਬ ਦੀ ਹੱਦ 'ਚ ਦਾਖਲ ਹੋਏ, ਉੱਥੋਂ ਪੰਜਾਬ ਮਾਲਕ ਹੈ। ਤੇ ਉਹਦੇ ਵਿੱਚੋਂ ਜੇ ਅਚੇਚੇ ਤੌਰ ਤੇ ਤੁਸੀਂ ਕੋਈ ਨਹਿਰ ਕੱਢਣੀ ਆ, ਤਾਂ ਉਸ ਨਹਿਰ ਦੀ ਮਤਲਬ ਕਿ ਮਾਲਕੀ ਨੂੰ ਅਦਾਇਗੀ ਜ਼ਰੂਰੀ ਆ। ਨਾ ਤੁਸੀਂ ਅਦਾਇਗੀ ਤੇ ਆਉਂਦੇ ਹੋ, ਨਾ ਸਾਡੀ ਮਾਲਕੀ ਮੰਨਦੇ ਹੋ, ਤੇ ਨਾ ਤੁਸੀਂ ਪਾਣੀ ਦੀ ਪੈਮਾਇਸ਼ ਤੇ ਆਉਂਦੇ ਹੋ ਕਿ ਪਾਣੀ ਮਾਪ ਕੇ ਤਾਂ ਦੇਖ ਲਓ, ਮਾਤਰਾ ਤਾਂ ਦੇਖ ਲਓ ਕਿੰਨੀ ਅੱਜ ਦੀ, ਪਰ ਤੁਸੀਂ ਕਹਿੰਦੇ ਹੋ ਜੀ SYL ਬਣਾਓ। ਸੋ ਇਸ ਮਾਮਲੇ ਤੇ ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਵਿੱਚ, ਸੁਪਰੀਮ ਕੋਰਟ 'ਚ ਪੱਖ ਰੱਖੇ ਗਏ ਨੇ। ਉਹਨਾਂ ਨੇ ਇਹੋ ਗੱਲ ਕਹੀ ਹੈ ਕਿ ਇੱਕ ਤਾਂ ਨਹਿਰ ਹੈ ਨਹੀਂ ਜੀ, ਸੁਪਰੀਮ ਕੋਰਟ ਕਹਿੰਦੀ ਪਾਣੀ ਦਾ ਬਾਅਦ ਚੋਂ ਦੇਖਾਂਗੇ, ਪਹਿਲਾਂ ਨਹਿਰ ਬਣਾਓ। ਉਹ ਕਹਿੰਦੇ ਜਦੋਂ ਪਾਣੀ ਉਹ ਨਹੀਂ ਜੀ, ਅਸੀਂ ਨਹਿਰ ਕਿੱਥੋਂ ਬਣਾ ਲਈਏ? ਫਿਰ ਇਸ ਵਾਰ ਦੇ ਤੱਥਾਂ ਦੇ ਵਿੱਚ ਕਹਿੰਦੇ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਜੀ ਨਹਿਰ ਨਾਮ ਦੀ ਉਹ ਚੀਜ਼ ਨਹੀਂ ਰਹੀ, ਕਿਉਂਕਿ ਪਿਛਲੀਆਂ ਸਰਕਾਰਾਂ ਜ਼ਮੀਨਾਂ ਵਾਪਸ ਕਰ ਗਈਆਂ, ਤੇ ਹੁਣ ਉੱਥੇ ਨਹਿਰ ਦੀ ਹੈ ਨਹੀਂ ਜੀ, ਜ਼ਮੀਨ ਮਾਲਕਾਂ ਕੋਲ ਆ। ਅੱਛਾ, ਪਰ ਇਸ ਗੱਲ ਨੂੰ ਅਕਾਲੀ ਦਲ ਕਹਿੰਦੇ ਇਸ ਪੱਖ ਨਾਲ ਰੱਖ ਰਿਹਾ ਕਿ ਨਹੀਂ ਜੀ, ਇਹ ਤਾਂ ਇਹ ਕਹਿੰਦੇ ਨੇ ਕਿ ਅਸੀਂ ਖਾਲੀ ਕਰਾ ਕੇ ਦੇ ਦਿਆਂਗੇ, ਅਸੀਂ ਛੁਡਵਾ ਕੇ ਦੇ ਦਿਆਂਗੇ ਜੀ, ਇਹ ਵਿਰੋਧੀ ਧਿਰਾਂ ਨੇ ਕਬਜ਼ਾ ਕਰਵਾਤਾ ਜੀ। ਡਾਕੂਮੈਂਟ ਤੌਰ ਦੇ ਉੱਤੇ ਤੱਥ ਅਕਾਲੀ ਦਲ ਸਾਹਮਣੇ ਲਿਆਉਂਦਾ, ਕੀ ਇਹ ਲਿਖਤੀ ਹੈ, ਕੀ ਇਹ ਮੂੰਹ ਜ਼ਬਾਨੀ ਹੈ, ਇਹਦੀ ਚਰਚਾ ਪੰਜਾਬ 'ਚ ਖੂਬ ਹੈ, ਕੀ ਇਹ ਸਿਆਸੀ ਪ੍ਰੋਪੋਗੰਡਾ। ਜਦੋਂ ਕਿ ਕਾਨੂੰਨੀ ਮਾਹਿਰਾਂ ਦੇ ਹਵਾਲੇ ਨਾਲ ਜਿਹੜੀ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਨੇ SYL ਦੇ ਮਾਮਲੇ ਤੇ ਸਹੀ ਔਰ ਸਖਤ ਸਟੈਂਡ ਲਿਆ, ਦਲੀਲ ਭਰੀ ਆਪਣੀ ਮਤਲਬ ਤਕਰੀਰ ਰੱਖੀ ਹੈ ਉਹਦੇ ਵਿੱਚ। ਪਰ ਜੇਕਰ ਕੋਈ ਨੁਕਤਾ ਗਲਤੀ ਨਾਲ ਵੀ ਅਜਿਹਾ ਛੋਇਆ
ਕਿ ਹਾਂ ਜੀ ਮਤਲਬ ਕਿ ਪਾਣੀ ਦੇਣ ਨੂੰ ਤਿਆਰ ਆ ਜਾਂ ਨਹਿਰ ਬਣਾਉਣ ਨੂੰ ਤਿਆਰ ਆ, ਜੇਕਰ ਇਹੋ ਜਿਹਾ ਨੁਕਤਾ ਇਹਨਾਂ ਨੇ ਵਿੱਚ ਲਿਖਿਆ ਤਾਂ ਫਿਰ ਇਹ ਯਾਦ ਰੱਖਿਓ ਕਿ ਜੋ ਅੱਜ ਪੰਜਾਬ 'ਚ ਅਕਾਲੀ ਦਲ ਦਾ ਜਾਂ ਕਾਂਗਰਸੀਆਂ ਦਾ ਹਸ਼ਰ ਹੈ, ਉਹਦੇ ਨਾਲੋਂ ਵੀ ਮਾੜਾ ਹਸ਼ਰ ਆਪਦਾ ਹੋਣਾ। ਇਹ ਜਿਹਾ ਧੋਖਾ ਪੰਜਾਬ ਬਰਦਾਸ਼ਤ ਨਹੀਂ ਕਰਦਾ, ਬਰਦਾਸ਼ਤ ਨਹੀਂ ਕਰੇਗਾ। ਬਿਲਕੁਲ ਸਹੀ ਹੈ। ਸੋ ਇਹ ਜਾਣਕਾਰੀ ਮੈਨੂੰ ਲੱਗਦਾ ਆਪ ਵਾਲਿਆਂ ਨੂੰ ਵੀ ਹੈਗੀ ਆ। ਸੋ ਹੁਣ ਇਹ ਮੈਨੂੰ ਲੱਗਦਾ ਕਾਂਗਰਸ, ਅਕਾਲੀ, ਭਾਜਪਾ ਵਾਲੀ ਨੀਤੀ ਤੇ ਵੀ ਆ ਸਕਦੇ ਨੇ ਕਿ ਕਿਉਂਕਿ ਕਾਂਗਰਸੀ ਤਾਂ ਹੀ ਕਰਦੇ ਨੇ, ਪੰਜਾਬ ਦੀ ਕਾਂਗਰਸ ਇਸ ਵੇਲੇ ਕਹਿੰਦੀ ਬਣ ਨਹੀਂ ਦਿਆਂਗੇ, ਹਰਿਆਣਾ ਦੀ ਕਾਂਗਰਸ ਕਹਿੰਦੀ ਲੈ ਕੇ ਰਹਾਂਗੇ, ਹੈ ਨਾ। ਤੇ ਚਟਾਲੇ ਕਹਿੰਦੇ ਅਸੀਂ ਲੈਣਾ ਹੈ, ਉਹਨਾਂ ਦੇ ਜੱਫੀ ਪਾਉਣ ਵਾਲੇ ਖਲਜਲ ਕਹਿੰਦੇ ਪਾਣੀ ਦੇਣਾ ਨਹੀਂ ਹੈ। ਭਾਜਪਾ ਵਾਲੇ ਕਦੇ ਚੁੱਪ ਰਹਿ ਜਾਂਦੇ ਨੇ, ਕਦੇ ਮਾੜਾ ਜਿਹਾ ਹੁਣ ਜਾਖੜ ਦੇ ਰੂਪ ਚ ਟਵੀਟ ਵੀ ਆ ਜਾਂਦਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ। ਜੀ ਜੀ। ਸੋ ਇਸ ਲਈ ਉਸੇ ਰਾਹ ਤੇ ਕੀ ਆਪ ਚੱਲੂਗੀ ਕਿ ਪੰਜਾਬ ਵਾਲੀ ਆਪ ਲੀਡਰਸ਼ਿਪ ਕਹੂਗੀ ਕਿ ਪਾਣੀ ਦੇਣਾ ਨਹੀਂਗਾ, ਅਸੀਂ ਹਰਿਆਣਾ ਵਾਲੇ ਕਹਿਣਗੇ ਅਸੀਂ ਲੈਣਾ ਹੈ। ਕੀ ਉਹ ਫਾਰਮੂਲਾ ਅਪਣਾ ਲਿਆ? ਜਾਂ ਜਿਹੜਾ ਟਰੂਡੋ ਤੇ ਮੋਦੀ ਵਾਲੇ ਵਿਵਾਦ ਦੇ ਵਿੱਚ ਕੇਜਰੀਵਾਲ ਦੀ ਹਦਾਇਤ ਤੇ ਆਪ ਨੇ ਚੁੱਪ ਵੱਟੀ ਆ, ਉਹਦੇ ਹੁਕਮਾਂ ਤੇ ਇੱਕ ਮੰਤਰੀ ਜਿਹੜਾ NRI ਮੰਤਰੀ ਆ ਪੰਜਾਬ ਦਾ, ਜਦੋਂ ਮਾਮਲਾ ਆਇਆ ਸੀ ਪਹਿਲੇ ਦਿਨ ਇੱਕ ਚੈਨਲ ਜਿਹੇ ਤੇ ਮਾੜਾ ਜਿਹਾ ਇੱਕ ਲਾਈਨ ਬੋਲ ਗਿਆ ਸੀ ਤੇ ਉਸ ਇੱਕ ਲਾਈਨ ਬੋਲਣ ਦੀ ਲਿਖਤੀ ਮਾਫੀ ਮੰਗਣੀ ਪਈ ਆ ਉਹਨੂੰ। ਅੱਛਾ। ਹਾਂਜੀ, ਲਿਖ ਕੇ ਮਾਫੀ ਮੰਗੀ ਆ, ਕਹਿੰਦੇ ਮੰਤਰੀ ਸਾਹਿਬ ਨੇ ਕਿ ਮੈਂ ਅੱਗੇ ਨੂੰ ਚੁੱਪ ਰੱਖੂਗਾ ਜੀ, ਕਿਉਂਕਿ ਕੇਜਰੀਵਾਲ ਟੀਮ ਦੀ ਸਖਤ ਹਦਾਇਤ ਹੈ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਮੰਤਰੀਆਂ ਨੂੰ, ਪੰਜਾਬ ਦੇ MLA ਨੂੰ ਕਿ ਇੱਕ ਬੋਲ ਨਹੀਂ ਬੋਲਣਾ ਕੈਨੇਡਾ ਵਾਲੇ ਮਾਮਲੇ ਦੇ ਉੱਤੇ, ਤੁਸੀਂ ਚੁੱਪ ਰਹਿਣਾ। ਠੀਕ ਹੈ। ਅੱਛਾ। ਫਿਰ ਫੰਡ ਕਿਉਂ ਲੈਣੇ ਸੀ ਜੀ ਉਹਨਾਂ ਤੋਂ? ਸੋ ਉਸੇ ਮਾਮਲੇ, ਜੇਕਰ SYL ਮਾਮਲੇ ਚ ਉਹਲੇ ਚ ਕੋਈ ਧੋਖਾ ਕੋਈ ਵੀ ਕਰੂਗਾ, ਜੇ ਪਹਿਲਿਆਂ ਨੇ ਕੀਤਾ ਤਾਂ ਉਹਦਾ ਖਮਿਆਜਾ ਭੁਗਤ ਰਹੇ ਨੇ ਅੱਜ ਉਹ। ਜੀ ਜੀ ਜੀ। ਪਾਣੀਆਂ ਦੇ ਰਾਖੇ ਬਣ ਕੇ ਵੀ ਲੋਕਾਂ ਨੇ ਭਰੋਸਾ ਨਹੀਂ ਕੀਤਾ ਉਹਨਾਂ ਤੇ, ਨਹੀਂ ਕੀਤਾ। ਬਿਲਕੁਲ ਸਹੀ ਹੈ ਨਾ। ਆਹ ਦੂਸਰੇ ਆਏ ਜਿਹੜੇ ਕਹਿੰਦੇ ਜ਼ਮੀਨਾਂ ਵਾਪਸ ਕਰਤੀਆਂ, ਤਾਂ ਵੀ ਲੋਕਾਂ ਨੇ ਸੱਤਾ ਵਾਪਸ ਨਹੀਂ ਕੀਤੀ ਉਹਨਾਂ ਨੂੰ, ਨਹੀਂ ਕੀਤੀ। ਸਹੀ ਹੈ। ਸੋ ਇਸ ਲਈ ਇਹ ਆਮ ਆਦਮੀ ਪਾਰਟੀ ਵੀ ਯਾਦ ਰੱਖੇ, ਜੇਕਰ SYL ਦੇ ਮਾਮਲੇ ਤੇ ਤਾਂ YSL ਦਾ ਨਾਰਾ ਦਿੰਦੇ ਨੇ। ਸੋ ਇਹ ਤਾਂ ਕਹਿੰਦੇ ਸੀ ਜਮਨਾ ਸਤਲੁਜ ਲਿੰਕ ਨਹਿਰ ਬਣੂਗੀ, ਸਤਲੁਜ ਜਮਨਾ ਲਿੰਕ ਨਹਿਰ ਥੋੜਾ ਬਣੂਗੀ। ਹਾਂਜੀ, ਅਸੀਂ ਪਾਣੀ ਲੈਣਾ ਦੇਣਾ ਨਹੀਂ। ਜੇਕਰ ਇਹੀ ਸਟੈਂਡ ਆ, ਜਿਹੜੀ ਜਾਣਕਾਰੀ ਮਿਲ ਰਹੀ ਆ, ਤਾਂ ਆਮ ਆਦਮੀ ਪਾਰਟੀ ਦਾ ਸਟੈਂਡ ਸਹੀ ਆ। ਜੇਕਰ ਉਹ ਸਟੈਂਡ ਜਿਹੜਾ ਅਕਾਲੀ ਦਲ ਦਾਅਵਾ ਕਰਦਾ, ਫਿਰ ਇਹ ਵੀ ਉਸੇ ਕਟਹਿਰੇ 'ਚ ਖੜਨਗੇ ਜਿਸ ਕਟਹਿਰੇ 'ਚ ਪਹਿਲੀਆਂ ਪਾਰਟੀਆਂ ਖੜੀਆਂ ਨੇ। ਪਰ ਪੰਜਾਬ ਕੋਲ ਅੱਜ ਦੀ ਤਰੀਕ ਦੇ ਵਿੱਚ ਨਾ ਨਹਿਰ ਹੈ, ਨੇ ਨਾ ਵਾਧੂ ਪਾਣੀ ਹੈ, ਨਾ ਪਾਣੀ ਦੇਣ ਦੀ ਸਥਿਤੀ 'ਚ ਹੈ। ਸੋ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਜੇਕਰ ਸਖਤੀ ਕਰਦਾ ਤਾਂ ਇਹ ਚਿੰਤਾ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ, ਮਾਹੌਲ ਵਿਗੜਨ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਪੰਜਾਬ ਇੱਕ ਨਵੀਂ ਜੰਗ ਦੇ ਮੈਦਾਨ 'ਚ ਖੜਾ ਨਜ਼ਰ ਆ ਸਕਦਾ। ਇਹ ਫਿਕਰਮੰਦੀ। ਸ਼ਰਮਾ ਜੀ, ਇੱਕ ਚੀਜ਼ ਕਾਫੀ ਖਾਸ ਹੈ ਇਹਦੇ ਵਿੱਚ ਕਿ ਪਾਣੀਆਂ ਦੀ ਪਮੈਸ਼ ਵਾਲਾ ਮਾਮਲਾ, ਜੇਕਰ ਪਮੈਸ਼ ਹੋ ਜਾਂਦੀ ਹੈ ਤਾਂ ਬਹੁਤ ਹੱਦ ਤੱਕ ਸਥਿਤੀ ਸਾਫ਼ ਹੋ ਜਾਊ। ਤੇ ਦੂਜੀ ਗੱਲ, ਹਾਂਜੀ ਹਾਂਜੀ, ਸਾਲ ਹੋ ਗਏ ਸੀ, ਮੁੜ ਕੇ ਪਾਣੀ ਨਹੀਂ ਨਾਪਿਆ ਸੀ। ਹਾਂਜੀ ਹਾਂਜੀ। ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਨੂੰ ਇਹ ਵੀ ਪੱਖ ਰੱਖਣਾ ਚਾਹੀਦਾ ਹੈ ਕਿ ਧਾਰਾ 78, 79, 80 ਦੇ ਵਿੱਚ ਜੋ ਦਰਜ ਕੀਤਾ ਗਿਆ, ਉਹ ਸਾਡੇ ਹੱਕ ਹਕੂਕ ਤੇ ਡੱਕ ਹੈ। ਅਸੀਂ ਪਾਣੀਆਂ ਦੇ ਮਾਲਕ ਹੈ। ਕਦੇ ਤੁਸੀਂ ਸੁਣਿਆ ਸ਼ਰਮਾ ਜੀ ਖਬਰਾਂ ਦੀ ਚਰਚਾ ਕਰਦਿਆਂ ਜਾਂ ਖਬਰਾਂ ਦੇ ਵਿੱਚ ਵਿਚਰਦਿਆਂ ਕਿ ਗੈਰ ਰਿਪੇਰੀਅਨ ਰਾਜਾਂ ਦੇ ਨਾਲ ਪਾਣੀ ਵੰਡਣਾ? ਰਿਪੇਰੀਅਨ ਰਾਜਾਂ ਦੇ ਨਾਲ ਤਾਂ ਪਾਣੀ ਦੀ ਵੰਡ ਹੋ ਸਕਦੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਤਰ੍ਹਾਂ ਦੀ ਗੱਲ ਆ। ਸੋ ਬਿਲਕੁਲ ਤੁਸੀਂ ਕਈ ਅਹਿਮ ਪਹਿਲੂਆਂ ਨੂੰ ਛੂਹਿਆ ਤੇ ਜਿਵੇਂ ਤੁਸੀਂ ਕਟਹਿਰੇ ਦੇ ਵਿੱਚ ਲਿਆ ਕੇ ਖੜਾ ਕੀਤਾ, ਜਿਹੜੇ ਹੁਣ ਵਿਰੋਧੀ ਧਿਰ ਦੇ ਵਿੱਚ ਵੀ ਹੈ ਨਹੀਂਗੇ, ਤੇ ਜੇਕਰ ਅੱਜ ਵਾਲੇ ਇਹ ਗੱਲ ਕਰਨਗੇ ਤਾਂ ਹਸ਼ਰ ਇਹਨਾਂ ਦਾ ਵੀ ਉਹ ਜਿਹੜਾ ਉਹ ਵੱਟ ਤੇ ਪਿਆ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਦਿੱਲੀ ਦੀ ਸਿਆਸਤ ਦੀ। ਜੈਨ ਤੇ ਸਿਸੋਦੀਆ ਤੋਂ ਬਾਅਦ ਕਹਿੰਦੇ ਸ਼ਰਾਬ ਘੁਟਾਲੇ ਨੇ ਸੰਜੇ ਵੀ ਗ੍ਰਿਫਤਾਰ ਕਰਵਾਤਾ ਜੀ, ਸੰਜੇ ਸਿੰਘ। ਬਿਲਕੁਲ ਪ੍ਰਵੀਨ ਜੀ, ਇੱਕ ਵਪਾਰੀ ਹੈ, ਹਾਂਜੀ, ਤੇ ਉਹ ਵਪਾਰੀ ਇਸ ਮਾਮਲੇ 'ਚ ਘਿਰਦਾ ਤੇ ਘਿਰਨ ਤੋਂ ਬਾਅਦ ਸਰਕਾਰੀ ਗਵਾਹ ਬਣ ਜਾਂਦਾ, ਅਰੋੜਾ। ਠੀਕ ਹੈ ਜੀ। ਤੇ ਉਹ ਕਹਿੰਦਾ ਜੀ ਮੇਰੇ ਰੈਸਟੋਰੈਂਟ ਦੇ ਵਿੱਚ ਇਹ ਮੀਟਿੰਗ ਹੋਈ ਸੀ ਤੇ ਹੋਰ ਵਪਾਰੀ ਵੀ ਬੁਲਾਏ ਸੀ, ਤੇ ਜੀ ਕਹਿੰਦੇ ਕਿ ਉੱਥੇ ਹੀ ਮੇਰੇ ਨਾਲ ਸਾਰੀ ਗੱਲਬਾਤ ਹੁੰਦੀ ਹੈ ਤੇ ਮੇਰੇ ਤੋਂ ਫੰਡ ਮੋਟਾ ਲਿਆ ਜਾਂਦਾ, ਮੈਨੂੰ ਕੇਜਰੀਵਾਲ ਨਾਲ ਮਿਲਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਅਗਲੀ ਵਾਰ ਸਾਡੀ ਜਦ ਸਰਕਾਰ ਆਊਗੀ ਤਾਂ ਸ਼ਰਾਬ ਨੀਤੀ 'ਚ ਅਸੀਂ ਕਾਰੋਬਾਰੀਆਂ ਨੂੰ ਵੱਡਾ ਫਾਇਦਾ ਕਰਾਂਗੇ। ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਪੁਰਾਣੀ ਸ਼ਰਾਬ ਨੀਤੀ ਚੱਲਦੀ ਸੀ, ਉਹਦੇ ਤਹਿਤ 60% ਸਰਕਾਰੀ ਦੁਕਾਨਾਂ ਸੀ ਜੀ ਸ਼ਰਾਬ ਦੀਆਂ, 40% ਪ੍ਰਾਈਵੇਟ ਠੇਕੇਦਾਰਾਂ ਨੂੰ ਅਲਾਟ ਹੋਏ ਹੋਏ ਠੇਕੇ ਸੀ। ਠੀਕ ਹੈ ਜੀ। ਪਰ ਜਿਹੜੀ ਨਵੀਂ ਨੀਤੀ ਲਾਗੂ ਕੀਤੀ ਕੇਜਰੀਵਾਲ ਜੀ ਨੇ, ਉਹਦੇ ਵਿੱਚ ਪ੍ਰਾਈਵੇਟ ਦੁਕਾਨਾਂ ਹੀ ਰਹਿ ਗਈਆਂ, ਸਰਕਾਰੀ ਸਾਰੀਆਂ ਹੀ ਖਾਲੀਆਂ। ਤੇ ਉਹ 'ਚ ਕਮਿਸ਼ਨ ਵਾਲਾ ਖੇਡ ਬਹੁਤ ਵੱਡਾ ਸੀ, ਜਿਹਦੇ ਵਿੱਚੋਂ ਕਹਿੰਦੇ ਸੀਗੇ ਤੁਹਾਨੂੰ ਤੁਹਾਡਾ ਹਿੱਸਾ ਉਨਾ ਹੀ ਮਿਲਦਾ ਰਹਿਣਾ, ਬਾਕੀ ਸਾਡਾ ਹਿੱਸਾ ਸਾਨੂੰ ਮਿਲਣਾ ਚਾਹੀਦਾ।
ਠੀਕ ਹੈ। ਸੋ ਉਧਰ ਸ਼ਕੇਸ਼ ਠੱਗ ਨੇ ਇਸ ਮਾਮਲੇ 'ਚ ਕਈ ਚੈਟ, ਕਈ ਖਬਰਾਂ, ਕਈ ਰਿਕਾਰਡ ਅਦਾਲਤਾਂ ਤੱਕ ਕੋਈ ਪਹੁੰਚਦਾ ਕੀਤਾ। ਵੈਸੇ ਉਹ ਆਪ ਹੀ ਠੱਗ ਹੈ, ਪਰ ਠੱਗ ਠੱਗਾਂ ਦੀ ਜਾਣਕਾਰੀ ਵੱਧ ਰੱਖਦੇ ਹੁੰਦੇ ਨੇ, ਇਸ ਲਈ ਉਹਨੇ ਜਾਣਕਾਰੀ ਕਾਫੀ ਜਨਤਕ ਕੀਤੀ। ਉਹ ਮਾਮਲਾ ਵੀ ਕਾਫੀ ਸੀ। ਹੁਣ ਇਹ ਤੀਜੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ, ਸੰਜੇ ਸਿੰਘ, ਜਿਹੜੇ ਅੰਦਰ ਗਏ ਨੇ ਇਸੇ ਸ਼ਰਾਬ ਘੁਟਾਲੇ ਦੇ ਮਾਮਲੇ 'ਚ। ਬੇਸ਼ੱਕ ਸੰਜੇ ਸਿੰਘ ਸਿੱਧੇ ਸ਼ਾਮਲ ਨਹੀਂ ਹੈਗੇ ਸਰਕਾਰ 'ਚ, ਹਾਂਜੀ ਹਾਂਜੀ, ਉਹ ਇਸ ਮੌਕੇ ਰਾਜ ਸਭਾ ਮੈਂਬਰ ਨੇ, ਉਹ ਦਿੱਲੀ ਸਰਕਾਰ ਦਾ ਹਿੱਸਾ ਨਹੀਂ ਹੈਗੇ। ਹਾਂਜੀ, ਹੈ ਤੇ ਮਨੀਸ਼ ਸਿਸੋਦੀਆ ਇਸ ਵਿਭਾਗ ਦੇ ਮੰਤਰੀ ਰਹੇ ਨੇ, ਤੇ ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਸੀ। ਉਹ ਤੋਂ ਪਹਿਲਾਂ ਜੈਨ ਇਹਨਾਂ ਦਾ ਮੰਤਰੀ, ਜਿਹੜਾ ਸਿਹਤ ਮੰਤਰੀ ਹੈ। ਸੋ ਜੈਨ ਇੱਕ ਵੱਖਰੇ ਮਾਮਲਿਆਂ ਨਾਲ ਅੰਦਰ ਆ, ਸਿਸੋਦੀਆ ਇਸੇ ਮਾਮਲੇ 'ਚ ਅੰਦਰ ਆ। ਤੇ ਹੁਣ ਇਸੇ ਮਾਮਲੇ 'ਚ ਬੈਠਕਾਂ ਦਾ ਆਧਾਰ ਜਾਂ ਕਮਿਸ਼ਨ ਦਾ ਆਧਾਰ ਜਾਂ ਪੈਸੇ ਦਾ ਆਧਾਰ ਜਿਹੜਾ ਵੀ ਈਡੀ ਨੂੰ ਪਤਾ, ਕਿਉਂਕਿ ਮਾਮਲਾ ਸੀਬੀਆਈ ਤੋਂ ਸ਼ੁਰੂ ਹੋ ਕੇ ਈਡੀ ਕੋਲ ਗਿਆ। ਤੇ ਉਹ ਤੋਂ ਬਾਅਦ ਸੰਜੇ ਸਿੰਘ ਨੂੰ ਮਤਲਬ 10 ਘੰਟੇ 11 ਘੰਟੇ ਕੱਲ ਘਰੇ ਪੁਣਛਾਣ ਚੱਲਦੀ ਆ, ਛਾਪੇਮਾਰੀ ਚੱਲਦੀ ਆ, ਪੁੱਛ ਪੜਤਾਲ ਚੱਲਦੀ ਆ, ਤੇ ਉਹ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਜੀ। ਸੋ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਖਤਰਾ ਇੱਥੇ ਖੜਾ ਹੈ ਕਿ ਇਸ ਮਾਮਲੇ 'ਚ ਦਿਨੇਸ਼, ਆਪਣਾ ਜਿਹੜਾ ਚੱਡਾ ਹੈ, ਰਾਘਵ ਚੱਡਾ, ਉਹਦਾ ਵੀ ਨਾਮ ਬੋਲਦਾ, ਤੇ ਇਸ ਮਾਮਲੇ 'ਚ ਕੇਜਰੀਵਾਲ ਤੇ ਵੀ ਸਵਾਲੀਆ ਚਿੰਨ੍ਹ ਲੱਗਿਆ। ਠੀਕ ਹੈ। ਤੇ ਕੀ ਇਹ ਮਾਮਲਾ ਹੁਣ ਰਾਘਵ ਚੱਡਾ ਜਾਂ ਕੇਜਰੀਵਾਲ ਤੱਕ ਵੀ ਆ ਰਿਹਾ? ਤੇ ਦੂਸਰੇ ਪਾਸੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਈਡੀ ਦਾ ਰਿਕਾਰਡ ਜਿਹੜਾ ਬੋਲਦਾ ਹੈ, ਉਹ ਬੋਲਦਾ ਜੀ ਕਿ 8 ਸਾਲਾਂ 'ਚ ਈਡੀ ਨੇ 27 ਗੁਣਾ ਛਾਪੇ ਵੱਧ ਗਏ। ਇਹਨਾਂ 8 ਸਾਲਾਂ ਦੇ ਵਿੱਚ ਈਡੀ ਦੀ ਛਾਪੇਮਾਰੀ 27 ਗੁਣਾ ਵੱਧ ਗਈ। ਤੇ ਹੋਰ ਛੱਡੋ, ਇਹ 27 ਗੁਣਾ ਦੇ ਵਿੱਚੋਂ 95% ਜਿਹੜੇ ਛਾਪੇ ਨੇ ਉਹ ਵਿਰੋਧੀ ਦਲਾਂ ਦੇ ਲੀਡਰਾਂ ਤੇ ਨੇ। ਠੀਕ ਹੈ। ਸੋ ਇਸ ਲਈ ਈਡੀ ਦੀ ਕਾਰਵਾਈ ਸ਼ੱਕੀ ਤਾਂ ਹੈਗੀ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਜੇ ਖਹਿਰਾ ਫੜੀਏ ਉਹ ਤਸਕਰ, ਜੇ ਸੰਜੇ ਸਿੰਘ ਫੜੀਏ ਤਾਂ ਉਹ ਸਾਧ। ਹਾਂ ਬਿਲਕੁਲ, ਇਹ ਇਸ ਲਈ ਸਵਾਲ ਤਾਂ ਹੋਣਗੇ ਨਾ। ਸੋ ਸਾਰਿਆਂ ਨੂੰ ਪਤਾ ਹੈ ਕਿ ਉਹ ਸੰਜੇ ਸਿੰਘ ਹੈ ਜਿਹੜਾ ਬਾਥਰੂਮ ਚੱਪਲ ਪਾ ਕੇ ਹਰਿਆਣਾ ਰੋਡਵੇਜ਼ ਦੀ ਬੱਸ 'ਚ ਪੰਜਾਬ ਆਉਂਦਾ ਹੁੰਦਾ ਸੀ, ਤੇ ਇੱਥੇ ਸਰਾਵਾਂ 'ਚ ਕਮਰਾ ਲੱਭਦਾ ਸੀ, ਤੇ ਕਹਿੰਦਾ ਹੁੰਦਾ ਸੀ ਕਿ ਮੈਨੂੰ ਸੁੱਕੀ ਸਬਜ਼ੀ ਤੇ ਨਾਲ 2 ਪ੍ਰਸ਼ਾਦੇ ਮਿਲ ਜਾਣਗੇ। ਤੇ ਅੱਜ ਉਹ ਸੰਜੇ ਸਿੰਘ ਜਹਾਜ਼ ਤੋਂ ਥੱਲੇ, ਕਰੋੜਾਂ ਦੀ ਗੱਡੀ ਤੋਂ ਥੱਲੇ, ਇਹਨਾਂ 5 ਸਟਾਰ ਹੋਟਲਾਂ ਤੋਂ ਥੱਲੇ ਪੈਰ ਨਹੀਂ ਰੱਖਦਾ। ਜੀ ਬਿਲਕੁਲ। ਤੇ ਇਹ ਸਾਰੀਆਂ ਆਮ ਆਦਮੀ ਪਾਰਟੀ ਦਾ ਵਰਤਾਰਾ, ਰੂਪ ਰੰਗ ਬਦਲਿਆ ਦਿਖਦਾ। ਤੇ ਫਿਰ ਇਹਦਾ ਮਤਲਬ ਕੁਛ ਤਾਂ ਦਾਲ 'ਚ ਕਾਲਾ ਹੈਗਾ। ਤੇ ਜੇ ਖਹਿਰੇ ਦੀ ਮਾਮਲੇ ਦੀ ਜਾਂਚ ਤੁਸੀਂ ਕਹਿੰਦੇ ਹੋ ਸਹੀ ਆ, ਤੇ ਤੁਹਾਡੇ ਮਾਮਲੇ ਦੀ ਜਾਂਚ ਵੀ ਸਹੀ ਹੋਣੀ ਭਾਈ। ਕੋਈ ਨਾ ਕਰਾ ਲਓ ਜਾਂਚ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ। ਬਿਲਕੁਲ ਜੀ। ਜੇ ਬਦਲਾਖੋਰੀ ਹੋਊਗੀ ਤਾਂ ਵੀ ਲੋਕਾਂ ਨੂੰ ਪਤਾ ਲੱਗ ਜੂ, ਲੁਕਿਆ ਤਾਂ ਨਹੀਂ ਕੁਛ ਰਹਿੰਦਾ ਨਾ। ਹੁਣ ਕਹਿੰਦੇ ਜੀ ਸਰਕਾਰ ਡਰੀ ਹੋਈ ਆ, ਮੋਦੀ ਡਰਿਆ ਹੋਇਆ ਹੈ, ਤੇ ਇਸ ਲਈ ਕਹਿੰਦੇ ਸਾਡੇ ਤੇ ਇਹ ਕਾਰਵਾਈ ਹੋ ਰਹੀ। ਸੋ ਜਦੋਂ ਕੇਂਦਰੀ ਏਜੰਸੀਆਂ ਤੁਹਾਡੇ ਤੇ ਕਾਰਵਾਈ ਕਰਨ ਤਾਂ ਉਹ ਬਦਲਾਖੋਰੀ, ਜਦੋਂ ਤੁਸੀਂ ਕਿਸੇ ਲੀਡਰ ਤੇ ਕਾਰਵਾਈ ਕਰੋ ਤਾਂ ਤੁਸੀਂ ਬੜੇ ਨਿਰਪੱਖ। ਸੋ ਇਹ ਵੀ ਇਹਦੇ ਨਾਲ ਨਾਲ ਚਰਚਾ। ਪਰ ਸਭ ਤੋਂ ਵੱਡਾ ਮਾਮਲਾ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਫੈਕਟਰੀ ਦੇ ਮੂਹਰੇ ਧਰਨਾ ਚੱਲਦਾ, ਹਾਂਜੀ, ਉਸ ਸ਼ਰਾਬ ਫੈਕਟਰੀ ਦੇ ਮਾਲਕ ਦੀਆਂ ਤਾਰਾਂ ਵੀ ਇਸ ਦਿੱਲੀ ਦੀ ਐਕਸਾਈਜ਼ ਪਾਲਿਸੀ। ਜੀ ਬਿਲਕੁਲ ਸਹੀ ਹੈ। ਤੇ ਉਹ ਤਾਰਾਂ ਜੁੜ ਕੇ ਵਾਪਸ ਕਰੰਟ ਪੰਜਾਬ 'ਚ ਵੀ ਛੱਡ ਗਈਆਂ। ਪੰਜਾਬ ਨੇ ਦਿੱਲੀ ਵਾਲੀ ਇਹੀ ਐਕਸਾਈਜ਼ ਵਾਲੀ ਪਾਲਿਸੀ ਨੂੰ ਕਾਪੀ ਕੀਤਾ ਜੀ, ਦਿੱਲੀ ਵਾਲਿਆਂ ਨੇ ਵਾਪਸ ਲੈ ਲਈ। ਸਵਾਲ ਵੱਡਾ ਇਹੀ ਰਿਹਾ ਕਿ ਜਿਸ ਪਾਲਿਸੀ ਨੂੰ ਤੁਸੀਂ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਦੱਸਦੇ ਸੀ, ਤੁਸੀਂ ਉਹਨੂੰ ਮਹੀਨਿਆਂ 'ਚ ਵਾਪਸ ਲੈ ਗਏ। ਇਹਦਾ ਮਤਲਬ ਕੁਛ ਤਾਂ ਗੜਬੜ ਸੀ। ਵਾਪਸ ਕਿਉਂ ਲਈ ਫਿਰ? ਤੇ ਹੁਣ ਤੁਸੀਂ ਉਸ ਮਾਮਲੇ 'ਚ ਘਿਰ ਵੀ ਗਏ ਹੋ। ਸੋ ਇਸ ਲਈ ਇਸ ਮਾਮਲੇ 'ਚ ਚਾਹੇ ਆਮ ਆਦਮੀ ਪਾਰਟੀ ਦਾ ਤੀਜਾ ਲੀਡਰ ਆ ਸੰਜੇ ਸਿੰਘ, ਪਰ ਉਹ ਤੋਂ ਬਾਅਦ ਵਾਲਾ ਕੌਣ ਕੌਣ ਹੋਊਗਾ, ਇਸ ਨੂੰ ਲੈ ਕੇ ਚਰਚਾ ਖੂਬ ਆ ਕਿ ਕੀ ਉਹ ਰਾਘਵ ਚੱਡਾ ਜਾਂ ਕੇਜਰੀਵਾਲ ਤੱਕ ਸਿੱਖ ਜਾਣ ਦੀ ਤਿਆਰੀ ਆ। ਤੇ ਉਹ ਤੋਂ ਬਾਅਦ ਇਹ ਪੰਜਾਬ ਵੀ ਆਉਣਾ, ਪੰਜਾਬ ਦੇ ਕਈ ਅਫਸਰ, ਕਈ ਠੇਕੇਦਾਰ ਤੇ ਸਰਕਾਰ ਦੇ ਕਈ ਚਿਹਰੇ ਮੋਹਰੇ ਵੀ ਇਹਦੇ ਵਿੱਚ ਸਵਾਲਾਂ ਦੇ ਘੇਰੇ 'ਚ। ਜੀ ਜੀ। ਤੇ ਇੱਕ ਗੱਲ ਹੋਰ ਸ਼ਰਮਾ ਜੀ ਕਰਦੇ ਜਾਈਏ ਵੀ ਜਦੋਂ ਤਾਂ ਚੋਣਾਂ ਸੀਗੀਆਂ ਉਹ ਤਾਂ ਤੁਸੀਂ ਕਹਿੰਦੇ ਸੀ ਇੰਨੇ 1000 ਕਰੋੜ ਰੁਪਇਆ ਆਊਗਾ ਮਾਈਨਿੰਗ ਦੇ ਵਿੱਚੋਂ, ਜਿਹੜੀ ਮਾਈਨਿੰਗ ਹੁੰਦੀ ਹੈ। ਹੁਣ ਜੇ ਕੋਈ ਮਾਈਨਿੰਗ ਰੋਕਦਾ ਹੈ ਕੋਈ ਐਸਐਸਪੀ ਤਾਂ ਉਹਦਾ ਤਬਾਦਲਾ ਹੋ ਜਾਂਦਾ। ਕੀ ਇਹ ਬਦਲਾਅ? ਜੀਜਾ ਜੀ ਆ ਜਾਂਦੇ। ਹਾਂਜੀ, ਜੀਜਾ ਜੀ ਆ ਜਾਂਦੇ ਇਹਨਾਂ ਵਿੱਚ। ਹਾਂਜੀ ਹਾਂਜੀ ਬਿਲਕੁਲ। ਤੇ ਅਮਰੀਕਾ ਨੇ ਭਾਰਤ ਨੂੰ ਕਿਹਾ ਕਿ ਕੈਨੇਡੀਅਨ ਜਾਂਚ ਦੇ ਵਿੱਚ ਤੁਸੀਂ ਸਹਿਯੋਗ ਕਰੋ। ਸ਼ਰਮਾ ਜੀ। ਪ੍ਰਵੀਨ ਜੀ, ਇਹ ਮਾਮਲਾ ਕਾਫੀ ਗੰਭੀਰ ਬਣਦਾ ਜਾ ਰਿਹਾ। ਬੱਚਿਆਂ ਦੀ ਆਮਦ ਤੇ, ਪਰਿਵਾਰਾਂ ਦੀ ਆਮਦ ਤੇ, ਕੈਨੇਡੀਅਨ ਸਿਟੀਜ਼ਨ ਦੀ ਆਮਦ ਤੇ ਉਹ ਤੋਂ ਬਾਅਦ ਕੱਲ ਆਪਾਂ ਉਸ ਰਿਪੋਰਟ ਦੀ ਚਰਚਾ ਕਰਕੇ ਹਟੇ, ਜਿਹਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਇੱਥੋਂ ਇਹਨਾਂ ਦੇ ਨੁਮਾਇੰਦਿਆਂ ਨੂੰ 41-42 ਨੂੰ ਤੋਰਨ ਦੀ ਤਿਆਰੀ ਕਰ ਲਈ।
ਸੋ ਸਾਰਾ ਵਰਤਾਰਾ, ਕਿਉਂਕਿ ਕਰੋਨਾ ਕਾਲ ਦੇ ਦੌਰਾਨ ਜਿਹੜਾ ਬੈਕਲੌਗ ਇਕੱਠਾ ਹੋ ਗਿਆ ਸੀ ਉਹਨੂੰ ਕੱਢਣ ਦੇ ਲਈ ਖਾਸ ਕਰ ਭਾਰਤ ਦੇ ਤੋਂ ਜਿਵੇਂ ਮਤਲਬ ਵੱਧ ਅਪਲਾਈ ਹੁੰਦੇ ਨੇ ਵੀਜ਼ਿਆਂ ਦੀ ਫਾਈਲਾਂ, ਸੋ ਉਸ ਨੂੰ ਕੱਢਣ ਦੇ ਲਈ ਕੈਨੇਡਾ ਨੇ ਵੱਖਰੇ ਤੌਰ ਦੇ ਉੱਤੇ ਅਧਿਕਾਰੀ ਵੱਧ ਲਾਏ ਸੀ। ਨਹੀਂ ਤਾਂ ਪਹਿਲਾਂ ਜਿੰਨੇ ਆਟਵਾ ਚ ਭਾਰਤ ਵਾਲੇ ਨੇ ਉਹਨੇ ਕੈਨੇਡਾ ਵਾਲਿਆਂ ਦੇ ਦਿੱਲੀ ਸੀਗੇ, ਲਗਭਗ ਬਰਾਬਰ ਹੀ ਸੀ, ਜ਼ਿਆਦਾ ਫਰਕ ਨਹੀਂ ਸੀ। ਉਸ ਲਈ ਵੱਧ ਲਾਏ ਸੀ ਕਿਉਂਕਿ ਬੈਕਲੌਗ ਖਤਮ ਕਰਨਾ। ਤੇ ਪਰ ਹੁਣ ਇਹ ਐਕਸ਼ਨ ਜਿਵੇਂ ਲਿਆ ਜਾ ਰਿਹਾ, ਕਿਉਂਕਿ ਪਹਿਲਾਂ ਜਿਵੇਂ ਭਾਰਤ ਨੇ ਵੀਜ਼ੇ ਰੋਕੇ ਤੇ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਕੈਨੇਡਾ ਵੀ ਇਹੋ ਜਿਹੀ ਕੋਈ ਕਾਰਵਾਈ ਕਰੂਗਾ, ਪਰ ਕੈਨੇਡਾ ਨੇ ਅਗਲੇ ਨੂੰ ਪੈਸੇ ਆਉਂਦੇ ਆ ਭਾਈ ਸਾਡੇ ਇੱਧਰ, ਜਦੋਂ ਜਵਾਕ ਜਾਂਦੇ ਆ ਅਗਲਾ ਕਿਉਂ ਰੋਕੇ ਜੀ। ਤੇ ਦੂਸਰੇ ਇੱਧਰ ਇਸ ਮਾਮਲੇ ਜਦੋਂ ਲੱਗਿਆ ਕਿ ਨਹੀਂ ਹੋਇਆ ਤਾਂ ਇਹਨਾਂ ਨੇ ਇੱਕ ਕਦਮ ਹੋਰ ਅੱਗੇ ਵਧਾਤਾ ਕਿ ਇਹਨਾਂ ਦੇ ਅਧਿਕਾਰੀ ਤੋੜ ਦਿਓ ਇੱਥੋਂ। ਸੋ ਉਹਨਾਂ ਨੂੰ ਤੋੜਨ ਦੀ ਜਦੋਂ ਕਵਾਇਦ ਆਈ ਤਦ ਕਹਿੰਦੇ ਕਿ ਕੈਨੇਡਾ ਨੇ ਸੁਨੇਹਾ ਵੀ ਭੇਜਿਆ ਜੀ, ਤੇ ਕੈਨੇਡਾ ਨੇ ਇਹ ਵੀ ਕਿਹਾ ਕਿ ਅਸੀਂ ਨਿੱਜੀ ਗੱਲਬਾਤ ਕਰਨਾ ਚਾਹੁੰਦੇ ਹਾਂ। ਅਜੇ ਵੀ ਉਹਨੇ ਮਤਲਬ ਇਹੀ ਗੱਲ G20 ਚ ਵੀ ਸਾਹਮਣੇ ਆਈ ਸੀ, ਗੱਲ ਇੱਥੋਂ ਹੀ ਸ਼ੁਰੂ ਹੋਈ ਸੀ। ਕਹਿੰਦੇ ਕਿ ਟਰੂਡੋ ਨੇ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ ਧਿਰੀ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ, ਜੀ ਤੋਂ ਭਾਰਤ ਸਰਕਾਰ ਨੇ ਪੱਲਾ ਛੁਡਾ ਲਿਆ, ਤੇ ਜੀ ਤੋਂ ਬਾਅਦ ਫਿਰ ਟਰੂਡੋ ਨੇ ਜਾ ਕੇ ਉੱਥੇ ਸੰਸਦ ਚ ਜੋ ਗੱਲ ਕਹੀ ਉਸਨੇ ਤਰਥੱਲੀ ਮਚਾ ਦਿੱਤੀ ਜੀ ਜੀ। ਤੇ ਉਸ ਕੜੀ ਚ ਉਹੀ ਜਿਹੀਆਂ ਕਿੰਨੀਆਂ ਘਟਨਾਵਾਂ ਕੈਨੇਡਾ ਚ ਵਾਪਰੀਆਂ। ਹਾਂਜੀ, ਤੇ ਉਸੇ ਹਵਾਲੇ ਨਾਲ ਹੁਣ ਅਮਰੀਕਾ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਤੁਸੀਂ ਭਾਈ ਕੈਨੇਡੀਅਨ ਜਾਂਚ ਚ ਸਹਿਯੋਗ ਤਾਂ ਕਰੋ। ਤੇ ਇਹਦੇ ਬਹੁਤ ਮਾਇਨੇ ਵੱਡੇ ਨੇ। ਫਿਰ ਇਹਦਾ ਮਤਲਬ ਅਮਰੀਕਾ ਸਿੱਧਾ ਕੈਨੇਡਾ ਦੀ ਪਿੱਠ ਤੇ ਆ। ਵੈਸੇ ਤਾਂ ਸ਼ੁਰੂ ਦੇ ਵਿੱਚ ਵੀ ਕਿੰਨੇ ਮੁਲਕਾਂ ਦੀ ਗੱਲ ਆਈ ਸੀ ਜਿਹੜੇ ਕੈਨੇਡਾ ਦੇ ਨਾਲ ਖੜ ਗਏ, ਪਰ ਹੁਣ ਬਕਾਇਦਾ ਤੌਰ ਤੇ ਭਾਰਤ ਕੈਨੇਡਾ ਦੇ ਇਸ ਵਿਵਾਦ ਦੇ ਵਿੱਚ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਡਿਪਟੀ ਚੀਫ ਨੇ ਜੀ, ਤੇ ਉਹਨਾਂ ਨੇ ਤੇ ਸਪੋਕਸਪਰਸਨ ਵੀ ਨੇ ਵੇਦਾਂਤ ਪਟੇਲ ਜੀ, ਉਹਨੇ ਕਿਹਾ ਕਿ ਅਮਰੀਕਾ ਕੈਨੇਡੀਅਨ PM ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਦੇ ਪ੍ਰਤੀ ਗਹਿਰਾਈ ਨਾਲ, ਗੰਭੀਰਤਾ ਨਾਲ ਤੇ ਉਹਨੂੰ ਲੈ ਕੇ ਚਿੰਤਤ ਆ। ਇਸ ਲਈ ਕੈਨੇਡਾ ਦਾ ਸਹਿਯੋਗ ਕਰੇ ਭਾਰਤ, ਉਹਨਾਂ ਦੀ ਜਾਂਚ ਸਹਿਯੋਗ ਕਰੇ ਭਾਰਤ। ਅਮਰੀਕਾ ਦਾ ਸਪਸ਼ਟ ਸ਼ਬਦਾਂ ਚ ਕਹਿਣਾ ਇਹਦੇ ਕਾਫੀ ਮਾਇਨੇ ਨੇ। ਸੋ ਇਸ ਲਈ ਕੀ ਭਾਰਤ ਹੁਣ ਇਸ ਮਾਮਲੇ ਦੇ ਉੱਤੇ ਉਹਨਾਂ ਦੀ ਜਾਂਚ ਸਹਿਯੋਗ ਕਰੇਗਾ ਜਾਂ ਫਿਰ ਹੋਰ ਕੋਈ ਅਗਲਾ ਕਦਮ ਲਏਗਾ ਜਿਹਦੇ ਨਾਲ ਰਿਸ਼ਤਿਆਂ 'ਚ ਹੋਰ ਖਟਾਸ ਆਵੇ, ਇੱਕ ਫਿਕਰਮੰਦੀ ਵਾਲਾ ਪਹਿਲੂ ਹੈਗਾ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਵਿਨੋਦ ਘਈ ਦੀ, ਐਡਵੋਕੇਟ ਜਨਰਲ ਦੀ, ਕਹਿੰਦੇ ਕਿਸੇ ਸਮੇਂ ਵੀ ਉਹਨਾਂ ਦਾ ਬਿਸਤਰਾ ਗੋਲ ਹੋ ਸਕਦਾ। ਪ੍ਰਵੀਨ ਜੀ, ਆਪਾਂ ਇਸ ਮਸਲੇ ਤੇ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜਦੋਂ ਖਾਸ ਕਰਕੇ ਪੰਚਾਇਤੀ ਵਿਵਾਦ ਆਇਆ ਸੀ ਸਾਹਮਣੇ। ਪੰਚਾਇਤੀ ਵਿਵਾਦ ਤੋਂ ਬਾਅਦ ਅਧਿਕਾਰੀਆਂ ਤੇ ਤਾਂ ਦੋ ਤੇ ਕਾਰਵਾਈ ਹੋ ਗਈ ਸੀ, ਪਰ ਇਸ ਮਾਮਲੇ ਦੇ ਉੱਤੇ ਅਜੇ ਉਹਦੇ ਪਰ ਆਪਣਾ ਵਿਨੋਦ ਘਈ ਦਾ ਕਾਰਵਾਈ ਦਾ ਜ਼ਿਕਰ ਨਹੀਂ ਕਿਤੇ ਸਾਹਮਣੇ ਆਇਆ ਸੀ, ਕਿਉਂਕਿ ਵਿਨੋਦ ਘਈ ਕਿਤੇ ਨਾ ਕਿਤੇ ਸਪਸ਼ਟ ਰੂਪ ਦੇ ਵਿੱਚ ਵਿਵਾਦਾਂ 'ਚ ਪਹਿਲੇ ਦਿਨ ਤੋਂ ਹੀ, ਜਦੋਂ ਐਡਵੋਕੇਟ ਜਨਰਲ ਲਾਏ ਸੀ, ਇਹ ਤੋਂ ਪਹਿਲੇ ਜਿਹੜੇ ਐਡਵੋਕੇਟ ਜਨਰਲ ਆਏ ਸੀ ਉਹ ਵੀ ਵਿੱਚ ਵਿਚਾਲੇ ਛੱਡ ਕੇ ਚਲ ਗਏ ਸੀ ਸਰਕਾਰ, ਪਰ ਇਸ ਵਾਰ ਵਾਲੇ ਨੂੰ ਆਪ ਤੋਰਨ ਨੂੰ ਕਹਿੰਦੇ ਸਰਕਾਰ ਕਰਦੀ ਹੈ ਜੀ। ਤੇ ਇਹ ਵਿਵਾਦਾਂ 'ਚ ਕਈ ਪਹਿਲੂਆਂ ਤੋਂ ਰਹੇ ਨੇ ਕਿ ਜਿਵੇਂ ਹਰਿਆਣੇ ਦੇ ਕੇਸਾਂ ਦੀ ਜਾਂ ਡੇਰਾ ਸਿਰਸਾ ਦੇ ਕੇਸਾਂ ਦੀ ਪੈਰਵੀ ਕਰਨਾ, ਉਹਦੇ ਵਕੀਲ ਰਹਿਣਾ ਹੈ ਨਾ। ਫਿਰ ਇਹ ਇੱਧਰ ਇੱਕ ਸਹਿਯੋਗੀ ਵਕੀਲ ਮਹਿਲਾ ਵੱਲੋਂ ਕਈ ਤਰ੍ਹਾਂ ਦੇ ਸਵਾਲੀਆ ਕੁਐਸਚਨ ਮਾਰਕ ਲਾਉਣਾ ਇਹਦੇ ਉੱਤੇ, ਵਿਨੋਦ ਘਈ ਦੇ ਉੱਤੇ, ਹੈ ਨਾ। ਤੇ ਫਿਰ ਹੁਣ ਸਰਕਾਰ ਦੇ ਹਵਾਲੇ, ਸਰਕਾਰ ਨੇ ਇੱਕ ਬਕਾਇਦਾ ਟੀਮ ਬਣਾਈ ਆ, ਠੀਕ ਹੈ, ਪੰਜਾਬ ਸਰਕਾਰ ਨੇ, ਜੋ ਉਸ ਟੀਮ ਨੂੰ ਇੱਕ ਕੰਮ ਸੌਂਪਿਆ ਜੀ। ਕੰਮ ਇਹ ਸੌਂਪਿਆ ਕਿ ਭਾਈ ਸਾਨੂੰ ਲਿਸਟ ਤਿਆਰ ਕਰਕੇ ਦਿਓ ਕਿ ਸਰਕਾਰ ਦੇ ਕਿੰਨੇ ਕੇਸ ਚੱਲਦੇ ਆ, ਉਹਨਾਂ ਕੇਸਾਂ 'ਚ ਸਥਿਤੀ ਕੀ ਆ ਜੀ, ਕਿਹੜੇ ਕੇਸਾਂ 'ਚ ਅਸੀਂ ਪੈਰਵੀ ਬੜੀ ਠੋਕ ਕੇ ਕੀਤੀ ਆ, ਸਾਡਾ ਪੱਖ ਮਜ਼ਬੂਤ ਆ, ਤੇ ਕਿੰਨੇ ਕੇਸ ਉਹ ਨੇ ਜਿਨ੍ਹਾਂ 'ਚ ਮੂੰਹ ਦੀ ਖਾਣੀ ਪਈ ਆ। ਤੇ ਜਦੋਂ ਇਹ ਲਿਸਟਾਂ ਤਿਆਰ ਹੋਣ ਲੱਗੀਆਂ ਤਾਂ ਕਹਿੰਦੇ ਕਿ ਠੋਸ ਜਿਹਦੇ ਵਿੱਚ ਅਸੀਂ ਕਾਰਵਾਈ ਕੀਤੀ ਹੋਵੇ ਜਾਂ ਸਰਕਾਰ ਦਾ ਪੱਖ ਮਜ਼ਬੂਤੀ ਨਾਲ ਗਿਆ ਹੋਵੇ ਉਹ ਘੱਟ ਲੱਭੇ, ਤੇ ਲਿਸਟ ਲੰਬੀ ਹੁੰਦੀ ਚਲੀ ਗਈ ਜਿੱਥੇ ਜਿੱਥੇ ਮੂੰਹ ਦੀ ਖਾਣੀ ਪਈ। ਤੇ ਜਦੋਂ ਲਿਸਟ ਲੰਬੀ ਹੁੰਦੀ ਗਈ ਤਾਂ ਕਹਿੰਦੇ ਕਿ ਫਿਰ ਸਰਕਾਰੀ ਧਿਰ ਘਈ ਕੰਨੀ ਨੂੰ ਸਿੱਧੀ ਹੁੰਦੀ ਗਈ, ਠੀਕ ਹੈ। ਸੋ ਹੁਣ ਵਿਨੋਦ ਘਈ ਦੇ ਅਸਤੀਫੇ ਦੀਆਂ ਚਰਚਾ ਕੱਲ ਵੀ ਚੱਲਦੀਆਂ ਰਹੀਆਂ, ਇੱਥੋਂ ਤੱਕ ਕਿ ਐਡਵੋਕੇਟ ਗੁਰਿੰਦਰ ਸਿੰਘ ਹੋਰੀ ਨੇ, ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਦਾ ਨਾਮ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗੂੰਜਦਾ ਰਿਹਾ ਕਿ ਬਾਈ ਅੱਜ ਇਹ ਐਡਵੋਕੇਟ ਜਨਰਲ ਬਣ ਜਾਣਗੇ ਜੀ। ਸੋ ਇਹ ਚਰਚਾਵਾਂ ਬਾਹਰ ਆ ਗਈਆਂ ਕਿ ਨਵਾਂ ਕੌਣ ਬਣ ਸਕਦਾ। ਫਿਰ ਵਿਨੋਦ ਘਈ ਤੱਕ ਕੁਝ ਮੀਡੀਆ ਅਦਾਰਿਆਂ ਨੇ ਪਹੁੰਚ ਕੀਤੀ ਕਿ ਘਈ ਸਾਹਿਬ ਅਸਤੀਫਾ ਦੇ ਰਹੇ ਜਾਂ ਅਸਤੀਫਾ ਦੇਤਾ। ਉਹਨਾਂ ਨੇ ਨਾ ਤਾਂ ਇਹ ਕਿਹਾ ਕਿ ਮੈਂ ਅਸਤੀਫਾ ਨਹੀਂ ਦੇ ਰਿਹਾ, ਨਾ ਕਿਹਾ ਕਿ ਮੈਂ ਅਸਤੀਫਾ ਦੇ ਰਿਹਾ। ਕਹਿੰਦੇ ਸਰਕਾਰ ਜਦੋਂ ਤੱਕ ਚਾਹੂਗੀ ਮੈਂ ਕੰਮ ਕਰੀ ਜਾਊਂਗਾ, ਜਦੋਂ ਨਹੀਂ ਚਾਹੂਗੀ ਮੈਂ ਕੰਮ ਨਹੀਂ ਕਰੂੰਗਾ ਜੀ। ਅੱਛਾ। ਸੋ ਇਸ ਲਈ ਖਾਸ ਕਰਕੇ
ਕਹਿੰਦੇ ਕਿ ਪੰਚਾਇਤੀ ਮਾਮਲੇ ਦੇ ਵਿੱਚ ਸਰਕਾਰ ਦੀ ਬਹੁਤ ਫਜ਼ੀਅਤ ਹੋਈ ਆ, ਜਿਹਦਾ ਠਿਕਰਾ ਕਈ ਦੇ ਸਿਰ ਤੇ ਵੀ ਫੁੱਟਿਆ। ਤੋ ਇਸ ਲਈ ਕਈ ਦਾ ਬਿਸਤਰਾ ਕਿਸੇ ਵੀ ਸਮੇਂ ਗੋਲ ਹੋ ਸਕਦਾ ਔਰ ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲਣਾ ਲਗਭਗ ਤੈਅ ਆ। ਜੀ ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਆਪਾਂ ਇੱਕ ਹੋਰ ਅਹਿਮ ਮਸਲੇ ਦੀ SGPC ਦੀਆਂ ਚੋਣਾਂ ਦੀ। ਮਾਨ ਸਾਹਿਬ ਤੇ ਧਾਮੀ ਸਾਹਿਬ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੋ ਗਏ ਨੇ। ਪਹਿਲਾਂ ਵੀ ਗੁਰਦੁਆਰਾ ਐਕਟ ਦੇ ਵਿੱਚ ਸੋਧ ਨੂੰ ਲੈ ਕੇ ਦੋਨੇ ਆਗੂ ਆਮੋ ਸਾਹਮਣੇ ਹੋ ਚੁੱਕੇ ਹੈ ਸ਼ਰਮਾ ਜੀ। ਪ੍ਰਵੀਨ ਜੀ, SGPC ਦੀਆਂ ਚੋਣਾਂ ਦੀ ਮੰਗ ਲੰਮੇ ਸਮੇਂ ਤੋਂ ਲਟਕੀ ਹੋਈ ਹੈ, ਜਦੋਂ ਕਿ ਸੰਵਿਧਾਨ ਅਨੁਸਾਰ ਹਰ 5 ਸਾਲ ਬਾਅਦ ਇਹਦੀ ਵੀ ਚੋਣ ਹੋਣੀ ਜ਼ਰੂਰੀ ਆ। ਤੇ ਫਿਰ ਉਸ ਤੋਂ ਬਾਅਦ ਅਦਾਲਤੀ ਹੁਕਮਾਂ ਦੇ ਹਿਸਾਬ ਨਾਲ ਸਾਲਾਨਾ ਇਜਲਾਸ ਦੀ ਮਨਜ਼ੂਰੀ ਮਿਲ ਜਾਂਦੀ ਆ ਤੇ ਪੁਰਾਣੇ ਮੈਂਬਰਾਂ ਦੇ ਹਵਾਲੇ ਨਾਲ ਉਹ ਇਜਲਾਸ ਹੁੰਦਾ ਰਹਿੰਦਾ। ਹਰ ਵਾਰ ਪ੍ਰਧਾਨ, ਜਨਰਲ ਸਕੱਤਰ ਤੇ ਬਾਕੀ ਟੀਮ ਅਹੁਦੇਦਾਰ ਚੁਣ ਲਏ ਜਾਂਦੇ ਨੇ, ਪਰ ਮੈਂਬਰ ਨਵੇਂ ਚੁਣਨ ਦੀ ਪ੍ਰਕਿਰਿਆ ਦੇ ਲਈ ਚੋਣ ਪ੍ਰਕਿਰਿਆ ਹੋਣਾ ਜ਼ਰੂਰੀ ਸੀ। ਉਹਦੇ ਲਈ ਵੋਟਰ ਸੂਚੀ ਬਣਨੀ ਸੀ। ਸੋ ਪਹਿਲਾਂ ਤਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਆਮੋ ਸਾਹਮਣੇ ਆ ਚੁੱਕੇ ਨੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਚੈਨਲ ਨੂੰ ਲੈ ਕੇ, ਹੈ ਨਾ, ਗੁਰਦੁਆਰਾ ਐਕਟ ਨੂੰ ਲੈ ਕੇ। ਉਸ ਮਾਮਲੇ 'ਚ ਆਮੋ ਸਾਹਮਣੇ ਕਾਫੀ ਟਕਰਾਵ ਰਿਹਾ। ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਟਵੀਟ ਕਰਕੇ ਕਹਿੰਦੇ ਕਿ 21 ਤਰੀਕ ਤੋਂ ਨਵੀਆਂ ਵੋਟਰ ਸੂਚੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਜੂਗੀ, ਛੇਤੀ ਉਹ ਸੂਚੀਆਂ ਤਿਆਰ ਹੋ ਜਾਣਗੀਆਂ, ਅਸੀਂ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰਵਾਵਾਂਗੇ। ਸੋ ਇਸ ਗੱਲ ਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਜਨਾਬ ਪ੍ਰਸ਼ਾਸਨਿਕ ਕੰਮਾਂ ਦਾ ਨਾ ਆਪਣੇ ਚ ਲਈ ਜਾਓ, ਪ੍ਰਸ਼ਾਸਨ ਦਾ ਕੰਮ ਤਾਂ ਪ੍ਰਸ਼ਾਸਨ ਨੂੰ ਕਰਨ ਦਿਓ। ਤੁਸੀਂ ਕਦ ਤੋਂ ਵੋਟਰ ਸੂਚੀਆਂ ਬਣਾਉਣ ਲੱਗੇ? ਸੋ ਇਸ ਲਈ ਇਹ ਵੱਖਰੀ ਗੱਲ ਆ ਕਿ ਅਕਾਲੀਆਂ ਦੀ ਸਰਕਾਰ ਹੁੰਦਿਆਂ ਸਰਕਾਰ ਜੋ ਮਰਜ਼ੀ ਦਖਲ ਕਰੇ, ਜੀ ਉਹ ਮਨਜ਼ੂਰ ਸੀ। ਮਾਨ ਸਰਕਾਰ ਦਖਲ ਕਰੇ ਤਾਂ ਬਿਲਕੁਲ ਫਿਰ ਇਹ, ਕਿਉਂਕਿ ਪਿੱਛੋਂ ਫਿਰ ਅਕਾਲੀ ਵੀ ਤਾਂ ਕਹਿੰਦੇ ਆ ਕਿ ਧਾਮੀ ਜੀ ਬੋਲੋ, ਕਦ ਲਈ ਬਣਾਇਆ ਪ੍ਰਧਾਨ ਤੁਹਾਨੂੰ। ਸੋ ਇਸ ਲਈ ਇੱਧਰ ਭਗਵੰਤ ਮਾਨ ਆਪਣੇ ਆਪ ਨੂੰ ਹੁਣ ਸੱਚੀ ਦੇ ਠੇਕੇਦਾਰ ਦੱਸਣਾ ਚਾਹੁੰਦੇ ਨੇ। ਹੁਣ ਲੱਗਦਾ ਕਿ ਗੁਰਦੁਆਰਿਆਂ ਦਾ ਠੇਕਾ ਵੀ ਮੈਨੂੰ ਮਿਲ ਜਾਵੇ। ਸੋ ਉਹ ਵੀ ਇੱਕ ਧਾਰਮਿਕ ਸੰਸਥਾ ਤੋਂ ਉੱਪਰ ਦੀ ਹੱਥ ਪਾਉਣਾ ਚਾਹੁੰਦੇ ਨੇ। ਹਾਂ, ਸ਼੍ਰੋਮਣੀ ਕਮੇਟੀ ਦੇ ਵਿੱਚ ਸੁਧਾਰ ਦੀ ਲੋੜ ਹੈ। ਤੈਅ ਵੋਟਰ ਜਿਹੜੇ ਸਿੱਖ ਨੁਮਾਇੰਦੇ ਨੇ, ਜਿਨ੍ਹਾਂ ਕੋਲੋਂ ਪੈਮਾਨਾ ਪੂਰਾ ਵੋਟਰ ਬਣਦਾ, ਉਹ ਫੈਸਲਾ ਕਰ ਲੈਣਗੇ ਕਿਹਨੂੰ ਚੁਣਨਾ। ਪਰ ਉਸ ਪ੍ਰਕਿਰਿਆ ਨੂੰ ਸਿਰੇ ਚੜਾਉਣ ਚ ਕੇਂਦਰ ਵੀ ਤਾੜੇ ਆ ਰਿਹਾ ਨਾ। ਕੇਂਦਰ ਚੋਣਾਂ ਕਿਉਂ ਨਹੀਂ ਕਰਵਾ ਪਾ ਰਿਹਾ? ਜੀ ਹੁਣ ਪੰਜਾਬ ਦੇ ਅੰਦਰ ਇਹੋ ਜਿਹਾ ਕਿਹੜੀ ਸਥਿਤੀ ਫਸੀ ਹੈ ਜੀ ਕਿ ਤੁਹਾਨੂੰ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਚ ਕੋਈ ਦਿੱਕਤ ਆ? ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਵਿਦਿਆਰਥੀ ਚੋਣਾਂ ਰੋਕੀਆਂ ਸੀਗੀਆਂ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਕਿ ਮਾਹੌਲ ਠੀਕ ਨੀਗਾ ਜੀ, ਤੇ ਉਸ ਤੋਂ ਬਾਅਦ ਕੀ MLA ਦੀਆਂ ਚੋਣਾਂ ਨਹੀਂ ਹੁੰਦੀਆਂ, ਕੀ MP ਦੀਆਂ ਚੋਣਾਂ ਨਹੀਂ ਹੁੰਦੀਆਂ, ਕੀ ਪੰਚਾਇਤੀ ਚੋਣਾਂ ਨਹੀਂ ਹੁੰਦੀਆਂ, ਕੀ ਬਲਾਕ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਹੁੰਦੀਆਂ, ਕੀ ਸਰਕਾਰੀ ਫੰਕਸ਼ਨ ਨਹੀਂ ਹੁੰਦੇ, ਕੀ ਗਿੱਧੇ ਭੰਗੜੇ ਯੂਥ ਫੈਸਟੀਵਲ ਨਹੀਂ ਹੁੰਦੇ। ਵਿਦਿਆਰਥੀ ਚੋਣਾਂ ਹੀ ਕਿਉਂ ਰੋਕੀਆਂ? ਤਾਂ ਕਿ ਨਵੀਂ ਪਨੀਰੀ ਨਾ ਜੰਮੇ, ਸਾਡੇ ਲੀਡਰਾਂ ਦੇ ਨਿਆਣੇ ਲੀਡਰ ਬਣਨ। ਆ ਹੁਣ ਜਿਹੜੇ ਨਵੇਂ ਆ ਗਏ 92 ਨਾ ਸਰਕਲ ਚ, ਇਹਨਾਂ ਚੋਂ ਪਾਰਟੀ ਜਿਹਨਾਂ ਨੂੰ ਛਾਂਗੂਗੀ ਉਹ ਦੂਜੀਆਂ ਪਾਰਟੀਆਂ ਜਦੇ ਇਸੇ ਝਾਕ ਨਾ ਜਾਣਗੇ ਕਿ ਟਿਕਟ ਤਾਂ ਲੈਣੀਆਂ, ਹੋਰ ਨਾ ਕੋਈ ਆ ਜਾਵੇ। ਸੋ ਉਹ ਪ੍ਰਕਿਰਿਆ ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਰੋਕ ਕੇ ਤੁਸੀਂ ਨਵੀਂ ਪੀੜ੍ਹੀ ਨੂੰ ਗੁਰਦੁਆਰਿਆਂ ਦੇ ਸੁਧਾਰ ਲਈ, ਪ੍ਰਬੰਧਾਂ ਲਈ ਕੰਮ ਕਰਨ ਲਈ ਅੱਗੇ ਆਉਣ ਤੋਂ ਕਿਉਂ ਰੋਕ ਰਹੇ ਹੋ? ਤੁਸੀਂ ਕਿਉਂ ਨਹੀਂ ਚਾਹੁੰਦੇ ਸਮੇਂ ਦੇ ਹਾਣ ਦੇ ਸਿੱਖ ਬੱਚੇ ਅੱਗੇ ਆਉਣ? ਇਸ ਪ੍ਰਕਿਰਿਆ ਚ ਰੋੜਾ ਕਿਉਂ ਬਣੇ ਹੋ? ਸੋ ਜਦੋਂ ਜਿਹੜਾ ਪਹਿਲੂ ਉੱਪਰਦਾ, ਉਸ ਪਹਿਲੂ ਦੇ ਆਧਾਰ ਦੇ ਉੱਤੇ ਅਸਰ ਪੈਣਾ ਹੁੰਦਾ ਹੈ ਨੁਮਾਇੰਦੇ ਚੁਣਨ ਲੱਗੇ, ਤੁਸੀਂ ਉਹ ਸਾਰਿਆਂ ਨੂੰ ਕਿਉਂ ਲੀਰੋ ਲੀਰ ਕਰਦੇ ਹੋ? ਇਹਦੇ ਪਿੱਛੇ ਕੇਂਦਰ ਦੀ ਮਨਸ਼ਾ ਖੜੀ ਆ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਹੁਣ ਇਹ ਜਚਾਉਣਾ ਚਾਹੁੰਦੀ ਆ ਕਿ ਚੋਣਾਂ ਵੀ ਅਸੀਂ ਕਰਵਾਵਾਂਗੇ, ਵੋਟਾਂ ਵੀ ਅਸੀਂ ਬਣਵਾਵਾਂਗੇ, ਇਸ ਲਈ ਸਾਡੇ ਕੰਨੀ ਧਿਆਨ ਰੱਖਿਓ। ਹੋ ਸਕਦਾ ਇਹ ਵੀ ਸੋਚਦੇ ਹੋਣ ਕਿ ਜਿਵੇਂ ਕੈਪਟਨ ਨੇ ਇੱਕ ਵਾਰ ਕੋਸ਼ਿਸ਼ ਕੀਤੀ ਸੀ, ਅਸੀਂ ਵੀ ਇੱਕ ਕੋਸ਼ਿਸ਼ ਕਰ ਲਈ, ਕਿਸੇ ਨੂੰ ਸਮਰਥਨ ਦੇ ਕੇ ਆਪਣੀ ਧਿਰ ਖੜੀ ਕਰ ਲਈਏ। ਸੋ ਇਹ ਸਾਰਾ ਰਾਜਨੀਤਿਕ ਵਰਤਾਰਾ ਹੈ। ਇਸ ਮਸਲੇ ਤੇ ਧਾਮੀ ਔਰ ਮਾਨ ਇੱਕ ਵਾਰ ਫਿਰ ਆਮੋ ਸਾਹਮਣੇ ਨੇ, ਪਰ ਪਤਾ ਲੱਗ ਰਿਹਾ ਕਿ ਵੋਟਰ ਸੂਚੀਆਂ ਦਾ ਕੰਮ ਪ੍ਰਸ਼ਾਸਨ ਨੇ ਤੋਰ ਲਿਆ। ਛੇਤੀ ਵੋਟਰ ਸੂਚੀਆਂ ਜੇ ਤਿਆਰ ਹੋਈਆਂ ਤੋਂ ਬਾਅਦ ਸ਼ਾਇਦ ਅਧਿਕਾਰੀਆਂ ਦੀ ਨਿਯੁਕਤੀਆਂ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਪੂਰੀ ਟੀਮ ਤਿਆਰ ਹੋ ਕੇ ਚੋਣ ਪ੍ਰਕਿਰਿਆ ਵੱਲ ਵੀ ਸ਼੍ਰੋਮਣੀ ਕਮੇਟੀ ਵਧਿਆ ਜਾਵੇ। ਜੀ ਸ਼ਰਮਾ ਜੀ, ਇੱਕ ਗੱਲ ਮੈਨੂੰ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਇਹਨਾਂ ਸਿੱਖ ਸੰਸਥਾਵਾਂ ਦੇ ਬਾਰੇ, ਮੈਨੂੰ ਚੰਗੀ ਤਰ੍ਹਾਂ ਯਾਦ ਆ। ਆਫ ਦੀ ਏਅਰ ਆਪਾਂ ਗੱਲ ਕਰ ਰਹੇ ਸੀ, ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ ਸੀ ਔਰ ਉਹ ਹਾਲਾਤਾਂ ਤੇ ਢੁੱਕਦੀ ਵੀ ਹੈ। ਤੁਸੀਂ ਕਿਹਾ ਸੀਗਾ ਕਿ ਪ੍ਰਬੰਧਨ ਦੇ ਵਿੱਚ ਖਾਮੀਆਂ ਹੋ ਸਕਦੀਆਂ, ਜਿਹੜੇ ਚਲਾਉਣ ਵਾਲੇ ਬੰਦੇ ਆ ਉਹਨਾਂ ਦੇ ਵਿੱਚ ਖਾਮੀਆਂ ਹੋ ਸਕਦੀਆਂ, ਪਰ SGPC ਨਹੀਂ ਮਾੜੀ। SGPC ਕਈ ਵਾਰੀ ਅਸੀਂ ਜਿਹੜੇ ਪ੍ਰਬੰਧਨ ਦੀ ਆੜ ਦੇ ਵਿੱਚ ਸੰਸਥਾਵਾਂ ਨੂੰ ਨਿੰਦਣ ਲੱਗ ਪੈਂਦੇ ਹਾਂ ਕਿ ਸੰਸਥਾਵਾਂ ਐਂ ਹੋਣੀਆਂ ਚਾਹੀਦੀਆਂ, ਉਹ ਹੋਣੀਆਂ ਚਾਹੀਦੀਆਂ। ਸੰਸਥਾਵਾਂ ਆਪਣੀ ਥਾਂ ਨੇ, ਪ੍ਰਬੰਧਨ ਦੇ ਵਿੱਚ ਉਹਨਾਂ ਦੇ ਖਾਮੀਆਂ ਹੋ ਸਕਦੀਆਂ ਜਿਹੜੀਆਂ ਦੂਰ ਕਰਨੀਆਂ ਚਾਹੀਦੀਆਂ ਨੇ। ਪ੍ਰਵੀਨ ਜੀ
ਸਿੱਖ ਭਾਈਚਾਰੇ ਕੋਲ, ਸਿੱਖ ਕੌਮ ਕੋਲ, ਹਾਂਜੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹਾਂਜੀ। ਐਸਜੀਪੀਸੀ ਤੋਂ ਵੱਡੀ ਸੰਸਥਾ ਤਾਂ ਨਹੀਂ ਹੈ ਨਾ ਸਾਡੇ ਨਹੀਂ ਕੋਲ। ਹੈ, ਨਹੀਂ ਹੈ, ਬਿਲਕੁਲ ਸਹੀ ਹੈ। ਔਰ ਐਸਜੀਪੀਸੀ ਕਿਸੇ ਪਾਸੋਂ ਛੋਟੀ ਸੰਸਥਾ ਵੀ ਨਹੀਂ ਹੈ। ਉਹ ਇੱਕ ਸਰਕਾਰ ਹੈ ਪੰਥ ਦੀ ਚੱਲਦੀ। ਪੂਰੀ ਹਾਂਜੀ। ਹੈ ਨਾ। ਪਰ ਹੂੰ, ਜਦੋਂ ਸਾਡੇ ਹੀ ਲੋਕ ਸਵਾਲ ਖੜੇ ਕਰਦੇ ਆ, ਹੂੰ, ਹੂੰ, ਵਿਅਕਤੀ ਵਿਸ਼ੇਸ਼ ਤੇ ਕੰਮ ਤੇ ਸਵਾਲ ਚਰਚਾ ਕਰਨ ਦਾ ਅਧਿਕਾਰ ਹੈਗਾ, ਹੂੰ, 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 ਖਾਸ ਕਰ ਸਿੱਖ ਭਾਈਚਾਰੇ ਨੂੰ, ਉਹਨਾਂ ਦੇ ਨੁਮਾਇੰਦਿਆਂ ਨੂੰ, ਉਹਨਾਂ ਸੰਸਥਾਵਾਂ ਨੂੰ, ਬਾਕੀਆਂ ਨੂੰ। ਹੈਗਾ ਬਿਲਕੁਲ। ਪਰ ਜਦੋਂ ਅਸੀਂ ਸੰਸਥਾ ਨੂੰ ਆਪਣੀ ਕਟਹਿਰੇ 'ਚ ਖੜਾ ਕਰਦੇ ਹਾਂ ਤਾਂ ਅਸੀਂ ਵਿਰੋਧੀਆਂ ਦਾ ਕੰਮ ਕਰ ਰਹੇ ਹੁੰਦੇ ਹਾਂ। ਬਿਲਕੁਲ ਸਹੀ ਹੈ ਜੀ। ਤਦ ਅਸੀਂ ਕੇਂਦਰ ਸਰਕਾਰ ਦਾ, ਭਾਜਪਾ ਦਾ, ਹੈ ਨਾ, ਪੰਜਾਬ ਸਰਕਾਰ ਦਾ, ਆਪ ਦਾ, ਕਾਂਗਰਸ ਦਾ, ਉਹਨਾਂ ਦਾ ਕੰਮ ਧੋਖਾ ਕਰ ਰਹੇ ਹਾਂ। ਜੀ। ਉਹ ਤਾਂ ਪਹਿਲਾਂ ਹੀ ਚਾਹੁੰਦੇ ਨੇ ਕਿ ਸੰਸਥਾ ਨੂੰ ਢਾਹ ਲੱਗੇ ਤੇ ਸੰਸਥਾ ਮੁੱਕੇ। ਜੀ। ਤੇ ਇਸ ਲਈ ਜਦੋਂ ਵਿਰੋਧ ਕਰਨਾ ਤਾਂ ਪਤਾ ਹੋਵੇ ਕਿ ਅਸੀਂ ਭਾਈ ਵਿਅਕਤੀ ਦੇ ਕੰਮ ਦਾ, ਆ ਫੈਸਲੇ ਦਾ ਵਿਰੋਧ ਕਰਨਾ, ਨਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਮਕਾਉਣ ਦੇ ਰਾਹ ਪੈਣਾ। ਬਿਲਕੁਲ ਸਹੀ ਹੈ। ਇਸੇ ਤਰ੍ਹਾਂ ਖੇਤਰੀ ਪਾਰਟੀਆਂ ਦਾ ਜੀ, ਅਕਾਲੀ ਦਲ ਦਾ ਇਤਿਹਾਸ ਸਾਡੇ ਜੰਮਣ ਤੋਂ ਪਹਿਲਾਂ ਬਹੁਤ ਵੱਡਾ ਤੇ ਸਾਡੇ ਮਰਨ ਤੋਂ ਬਾਅਦ ਵੀ ਉਹ ਇਤਿਹਾਸ ਖੜਾ ਰਹਿਣਾ। ਅਜੇ ਮੌਜੂਦਾ ਪਿਛਲੇ 10, 20, 15 ਸਾਲਾਂ ਦੇ ਦੌਰ ਦੇ ਵਿੱਚ ਮਾੜੇ ਲੀਡਰ ਆ ਗਏ ਤਾਂ ਉਹਨੂੰ ਛਾਂਗ ਕੇ ਪਰੇ ਕਰੋ, ਪਰ ਖੇਤਰੀ ਪਾਰਟੀ ਤਾਂ ਜਿਉਂਦੀ ਰੱਖੋ। ਜੀ। ਤੇ ਖੇਤਰੀ ਪਾਰਟੀ ਦੇ ਨੁਮਾਇੰਦੇ ਜਦੋਂ ਤੱਕ ਸੂਬੇ ਲਈ ਨਹੀਂ ਬੋਲਣਗੇ ਤਦ ਤੱਕ ਉਹ ਕਾਹਦੀ ਖੇਤਰੀ ਪਾਰਟੀ ਆ। ਜੀ। ਜੇ ਦਿੱਲੀ ਦੀ ਉਹ ਝੋਲੀ ਪੈਣਾ ਇਹ ਲੀਡਰਾਂ ਦਾ ਖੇਤਰੀ ਪਾਰਟੀ ਹੋਣ ਦਾ ਮਤਲਬ ਕੀ ਬਣਦਾ। ਸੋ ਅਕਾਲੀ ਦਲ ਦਾ ਜਿਉਂਦਿਆਂ ਰਹਿਣਾ ਜ਼ਰੂਰੀ ਹੈ, ਨਾ ਕਿ ਇਹਨਾਂ ਲੀਡਰਾਂ ਦੀ ਹੋਂਦ ਦਾ। ਸੋ ਇਹ ਪਹਿਲੂ ਵਿਚਾਰਨ ਦੇ ਲੋੜ ਨੇ। ਪੱਛਮੀ ਬੰਗਾਲ, ਮਮਤਾ ਬੈਨਰਜੀ ਦੀ ਬਹੁਤ ਵੱਡੀ ਉਦਾਹਰਨ ਹੈ ਖੇਤਰੀ ਪਾਰਟੀ ਦੇ ਹਵਾਲੇ ਨਾਲ। ਜੀ ਬਿਲਕੁਲ। ਔਰ ਖੇਤਰੀ ਪਾਰਟੀਆਂ ਦੇ ਕਰਕੇ ਹੀ ਤਾਂ ਫੈਡਰਲਿਜ਼ਮ ਜਿਹੜਾ ਸੰਘੀ ਢਾਂਚਾ ਉਹ ਬਣਿਆ ਨਾ। ਜੇਕਰ ਸਾਰਾ ਕੁਝ ਸਾਰੇ ਕਾਸੇ ਦਾ ਕੇਂਦਰੀਕਰਨ ਹੀ ਕਰਨਾ ਫਿਰ ਤਾਂ ਫੈਡਰਲਿਜ਼ਮ ਵੀ ਇੱਕ ਤਰੀਕੇ ਨਾਲ ਤੁਸੀਂ ਉਹਨਾਂ ਦੇ ਹਵਾਲੇ ਹੀ ਕਰਤਾ ਕਿ ਚਲੋ ਭਾਈ ਤੁਹਾਡੀ ਮਰਜ਼ੀ, ਜੋ ਮਰਜ਼ੀ ਕਰੀ ਚਲੋ। ਕਾਂਗਰਸ ਰਾਸ਼ਟਰੀ ਪਾਰਟੀ ਹੈ। ਹਾਂਜੀ। ਭਾਜਪਾ ਰਾਸ਼ਟਰੀ ਪਾਰਟੀ ਹੈ ਤੇ ਆਪ ਵਾਲੀ ਬੜੇ ਨੱਚ ਰਹੇ ਨੇ ਕਿ ਸਾਨੂੰ ਰਾਸ਼ਟਰੀ ਪਾਰਟੀ ਦਾ ਟੈਗ ਮਿਲ ਗਿਆ, ਫਿਰ ਇਹ ਸੂਬਿਆਂ ਲਈ ਕਿਉਂ ਕੰਮ ਕਰਨਗੇ। ਪਰ ਅਕਾਲੀ ਦਲ ਪਹਿਲਾਂ ਹੀ ਆਪਣੇ ਹੱਥ ਵੱਢ ਕੇ ਦੇ ਚੁੱਕਿਆ, ਇਸ ਲਈ ਉਹ ਲੋਕਾਂ ਦਾ ਭਰੋਸਾ ਗਵਾ ਚੁੱਕਿਆ। ਜੀ ਸਹੀ ਹੈ। ਤੇ ਅਕਾਲੀ ਦਲ ਨੂੰ ਭਰੋਸਾ ਹਾਸਲ ਕਰਨ ਲਈ ਨਵੀਂ ਲੀਡਰਸ਼ਿਪ, ਚੰਗੀ ਲੀਡਰਸ਼ਿਪ ਜਾਂ ਅਕਾਲੀ ਦਲ ਦਾ ਨਵਾਂ ਸਰੂਪ। ਪਰ ਜੇ ਅਸੀਂ ਕਹੀਏ ਕਿ ਅਕਾਲੀ ਦਲ ਇਹ ਮੁੱਕ ਜਵੇ, ਅਕਾਲੀ ਦਲ ਬਾਦਲ ਦੀ ਜਗੀਰ ਥੋੜਾ। ਜੀ ਬਿਲਕੁਲ। ਉਹ ਤਾਂ ਪੰਜਾਬ ਦੇ ਪਿੰਡਾਂ 'ਚ ਝਾਤ ਮਾਰ ਕੇ ਦੇਖੋ, ਤੁਹਾਡੇ ਦਾਦਿਆਂ ਪੜਦਾਦਿਆਂ ਨੇ ਕਿੰਨਿਆਂ ਨੇ ਜੇਲ੍ਹਾਂ ਕੱਟੀਆਂ, ਕਿੰਨਿਆਂ ਨੇ ਮੋਰਚੇ ਲਾਏ ਨੇ। ਜੀ। ਤੇ ਵੱਖਰੀ ਗੱਲ ਹੈ ਕਿ ਹਾਂ ਇੱਕ ਲਾਣੇਦਾਰ ਅਸੀਂ ਬਣਾ ਬੈਠੇ ਤੇ ਉਹ ਲਾਣੇਦਾਰ ਕਬਜ਼ਾ ਕਰਕੇ ਬਹਿ ਗਿਆ। ਜੀ। ਇਸ ਲਈ ਬਹੁਤ ਪਹਿਲਾਂ ਤੇ ਵਿਚਾਰਨ ਦੀ ਲੋੜ ਹੈ ਪੰਜਾਬੀਆਂ ਨੂੰ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।